अस्सलाम वालेकुम। ਸਿਆਣੇ ਕਹਿੰਦੇ ਆ ਵੀ ਜੇ ਡੋਈ ਨੂੰ ਅੰਨ ਲੱਗਾ ਹੋਵੇ ਨਾ ਮੱਖੀਆਂ ਆ ਹੀ ਜਾਂਦੀਆਂ। ਬੰਦੇ ਦੇ ਵਿੱਚ ਕੁਛ ਹੋਵੇ ਨਾ, ਬੰਦਾ ਮਿਹਨਤੀ ਹੋਵੇ, ਕੋਈ ਕਰਨ ਵਾਲਾ ਹੋਵੇ, ਵੀ ਹੱਥ ਪੈਰ ਦੇ ਨਾਲ ਬੰਦਾ ਹਿਲਾਉਣ ਵਾਲਾ ਹੋਵੇ, ਤਾਂ ਇੱਥੇ ਬਥੇਰਾ ਕੁਛ ਆ ਕਰਨ ਨੂੰ। ਮੁਲਕ ਦੇ ਵਿੱਚ ਬਥੇਰਾ ਕੁਛ ਆ। ਇਹ ਨਹੀਂ ਵੀ ਸਾਰੀਆਂ ਫਸਲਾਂ ਰੁਲਦੀਆਂ ਹੀ ਆ, ਨਹੀਂ, ਬੜੀਆਂ ਫਸਲਾਂ ਐਸੀਆਂ ਹੈ ਜਿਹੜੀਆਂ ਨਹੀਂ ਰੁਲਦੀਆਂ। ਤੁਸੀਂ ਘਰੇ ਬਹਿ ਕੇ ਆਪਦੀ ਮਰਜ਼ੀ ਨਾਲ ਵੇਚ ਸਕਦੇ ਆ। ਮੈਂ ਹੋਰ ਵੀ ਬੜੀਆਂ ਫਸਲਾਂ ਅੱਗੇ ਦਿਖਾਈਆਂ, ਲੱਭ ਲੱਭ ਕੇ ਦਿਖਾਈਆਂ, ਜਿਹੜੀਆਂ ਫਸਲਾਂ ਦੇ ਉੱਤੇ ਮਾਫੀਆ ਨਹੀਂ ਹੈ। ਮੈਂ ਤਾਂ ਕਹਿੰਦਾ ਵੀ ਮੇਰੀ ਇਹ ਡਿਊਟੀ ਹੈ, ਮੈਂ ਤੁਹਾਨੂੰ ਲੱਭ ਲੱਭ ਕੇ ਫਸਲਾਂ ਦਿਖਾਈ ਜਾਊਂਗਾ, ਜਿਹੜੀਆਂ ਫਸਲਾਂ ਦੇ ਤੁਹਾਡੀ ਫਸਲ ਤੁਹਾਡੀ ਮਰਜ਼ੀ ਚੱਲੂਗੀ, ਗਾਹਾਂ ਲਾਣੀਆਂ ਤੁਸੀਂ ਆ। ਉਹ ਸਿਆਣੇ ਕਹਿੰਦੇ ਆ ਨਾ ਵੀ ਮਾਂ ਖੱਬੇ ਹੱਥ ਨਾਲ ਵੀ ਰੋਟੀ ਦਵੇ ਨਾ ਤੇ ਉਹ ਪੀਜੇ ਤੋਂ ਵੱਧ ਲੱਗਦੀ ਹੈ। ਵੀ ਇਹੋ ਜਿਹਾ ਜੇ ਕੰਮ ਆਪਣੇ ਘਰੇ ਲੱਭ ਜੇ, ਆਪਣੇ ਵਿਹੜੇ 'ਚ, ਆਪਣੇ ਮੁਲਕ 'ਚ, ਆਪਣੇ ਦੇਸ਼ 'ਚ, ਆਪਣੇ ਪਿੰਡ 'ਚ ਰਹਿ ਕੇ ਤੁਹਾਨੂੰ ਕੰਮ ਲੱਭ ਜੇ, ਕਾਰੋਬਾਰ ਲੱਭ ਜੇ, ਰਿਜ਼ਕ ਲੱਭ ਜੇ, ਤਾਂ ਇਸ ਤੋਂ ਚੰਗੀ ਕਿਹੜੀ ਗੱਲ ਹੁੰਦੀ ਹੈ। ਬੰਦੇ ਦੇ ਵਿੱਚ ਇਹ ਆ ਵੀ ਕੋਈ ਵੀ ਐਸੀ ਫਸਲ ਆ, ਕੋਈ ਐਸੀ ਜਿਹੜੀ ਬਾਹਰਲੇ ਮੁਲਕੋਂ ਮੰਗਾਉਂਦੇ ਆ, ਸਾਡੇ ਮੁਲਕ 'ਚ ਪੂਰੀ ਨਹੀਂ ਹੁੰਦੀ। ਕੋਈ ਐਸਾ ਜਿੱਦਾਂ ਕੋਈ ਹੁਨਰ ਹੁੰਦਾ, ਜਿੱਦਾਂ ਕਾਰੀਗਰ ਨੂੰ ਨਹੀਂ ਬੰਦੇ ਲੱਭਦੇ ਫਿਰਦੇ ਵੀ ਫਲਾਂ ਕੋਈ ਕੰਮ ਕਰਾਉਣਾ। ਉਹ ਇੱਕ ਗੱਲ ਸੁਣੀ ਸੀ ਸਿਆਣਿਆਂ ਤੋਂ ਵੀ ਉਹ ਪਾਣੀ ਵਾਲੀ ਲਾਰੀ ਨਹੀਂ, ਉਹਨੂੰ ਸੱਦਦੇ ਆ ਬਹਿਰੀ ਜਹਾਜ਼। ਬਹਿਰੀ ਜਹਾਜ਼ ਕਿਤੇ ਜਾਂਦਾ ਜਾਂਦਾ ਖਰਾਬ ਹੋ ਗਿਆ, ਤੇ ਉਹ ਜਾ ਕੇ ਕਿਸੇ ਕਾਰੀਗਰ ਨੂੰ ਲੱਭ ਕੇ ਲਿਆਏ। ਉਹ ਕਾਰੀਗਰ ਆਇਆ, ਕਾਰੀਗਰ ਨੇ ਆ ਕੇ ਉਹ ਗੇੜਾ ਜਾ ਕੱਢਿਆ। ਗੇੜਾ ਕੱਢ ਕੇ ਨਾ ਤੇ ਇੰਜਣ ਦੇ ਉੱਤੇ ਥੌੜੀ ਦੇ ਨਾਲ ਇੱਕ ਸੱਟ ਮਾਰੀ, ਏਦਾਂ ਕਰਕੇ ਥੌੜੀ ਮਾਰੀ ਇਹਨੇ ਇੱਕ। ਕਹਿੰਦਾ ਲੈ ਹੁਣ ਸਲਫ ਮਾਰੋ। ਉਹ ਸਲਫ ਮਾਰਿਆ, ਉਹ ਸਟਾਰਟ ਹੋ ਗਿਆ ਇੰਜਨ। ਤੇ ਉਹ ਕਹਿੰਦੇ ਵੀ ਯਾਰ ਕਿਆ ਬਾਤ ਆ। ਕਹਿੰਦੇ ਜੀ ਪੈਸੇ ਕਿੰਨੇ? ਉਹ ਕਹਿੰਦਾ 10,000 ਰੁਪਈਆ। ਉਹ ਕਹਿੰਦੇ ਵੀ ਇੱਕ ਥੋੜੀ ਮਾਰਨ ਦਾ ਤੂੰ 10,000 ਮੰਗਿਆ ਹੈ? ਉਹ ਕਹਿੰਦਾ ਵੀ ਨਹੀਂ, ਥੋੜੀ ਮਾਰਨ ਦਾ ਮੈਂ 2,000 ਹੀ ਲੈਣਾ, ਪਰ ਮਾਰਨੀ ਕਿੱਥੇ ਆ, ਇਸ ਗੱਲ ਦਾ 8,000 ਆ ਬਾਕੀ। ਬੰਦੇ ਕੋ ਕੋਈ ਐਸੀ ਫਸਲ ਬਥੇਰੀਆਂ ਜਿਹੜੀਆਂ ਧੱਕੇ ਖਾ ਰਹੀਆਂ, ਪਰ ਐਸੀਆਂ ਵੀ ਬੜੀਆਂ ਜਿਹੜੀਆਂ ਲੱਭੀਆਂ ਨਹੀਂ ਲੱਭਦੀਆਂ। ਹਜੇ ਤੱਕ ਸਾਡੇ ਮੁਲਕ 'ਚ ਪੂਰੀਆਂ ਨਹੀਂ ਹੋ ਰਹੀਆਂ, ਉਹਨਾਂ ਦੀ ਕਮੀ ਪੂਰੀ ਨਹੀਂ ਹੋ ਰਹੀ, ਬਾਹਰਲੇ ਮੁਲਕਾਂ ਦੇ ਵਿੱਚੋਂ ਮੰਗਾਉਂਦੇ ਆ। ਉੱਦਾਂ ਦੀ ਇੱਕ ਫਸਲ, ਕਹਿਣ ਨੂੰ ਫਸਲ ਆ ਤੇ ਹੈ ਦਵਾਈ ਆ। ਆਪਾਂ ਤਾਂ ਹੁਣ ਤੱਕ ਸਮਝਦੇ ਰਹੇ ਨਾ ਵੀ ਸਬਜ਼ੀ ਆ, ਰੰਗ ਉਹਦਾ ਜਿਵੇਂ ਆਂਡੇ ਦੀ ਜ਼ਰਦੀ ਦਾ ਹੁੰਦਾ। ਤੁਸੀਂ ਪਹੁੰਚ ਜਾਓਗੇ ਹੁਣ। ਤੇ ਉਹ ਫਸਲ ਨੂੰ ਬੰਦੇ ਕਹਿੰਦੇ ਵੀ ਇਹ ਸਬਜ਼ੀ ਆ, ਸਬਜ਼ੀ ਵਾਲੀ ਦੁਕਾਨ ਤੋਂ ਲੱਭਦੀ ਆ, ਸਬਜ਼ੀ ਦੇ ਵਿੱਚ ਪਈ ਹੁੰਦੀ ਆ, ਪਰ ਮੈਂ ਕਹਿੰਦਾ ਹੈ ਉਹ ਦਾਰੂ ਆ, ਦਵਾਈ ਆ। ਵੀ ਦੁੱਧ ਦੇ ਵਿੱਚ ਪਾ ਕੇ ਕੋਈ ਫੱਟ ਲੱਗਾ, ਅੰਦਰ ਗੁੱਝੀਆਂ ਸੱਟਾਂ ਲੱਗੀਆਂ ਹੋਣ ਨਾ, ਤਾਂ ਵੀ ਉਹ ਤੁਹਾਨੂੰ ਪਤਾ ਲੱਗ ਗਿਆ। ਮੈਂ ਹਲਦੀ ਦੀ ਗੱਲ ਕਰਦਾ, ਹਲਾਦਰ ਦੀ ਗੱਲ, ਵੀ ਹਲਦੀ ਜਿਹੜੀ ਆ ਨਾ, ਉਹ ਸਬਜ਼ੀ ਦੀ ਸਬਜ਼ੀ ਆ, ਦਵਾਈ ਦੀ ਦਵਾਈ ਆ। ਇਹ ਕਿਸੇ ਵਕਤਾਂ ਦੇ ਵਿੱਚ ਨਾ, ਇਹ ਜੜੀ ਬੂਟੀ ਜਿਹਨੇ ਵੀ ਲੱਭੀ ਸੀ, ਇਹ ਦਾਰੂ ਕਰਕੇ ਲੱਭੀ ਸੀ। ਇਹ ਬੰਦੇ ਦੀ ਬੜੀ ਪੁਰਾਣੀ ਸਾਥੀ ਆ, ਸਾਰਿਆਂ ਤੋਂ ਵੱਡੀ ਦਵਾਈ ਆ। ਪੈਰ ਦੇ ਨਹੁੰ ਤੋਂ ਸਿਰ ਦੇ ਵਾਲਾਂ ਤੱਕ ਤੁਹਾਨੂੰ ਕੋਈ ਵੀ ਗੁੱਝੀ ਸੱਟ ਆ, ਕੋਈ ਕਿਤੇ ਫੱਟ ਆ, ਤਾਂ ਹਲਦੀ ਤੋਂ ਗਾਂਹ ਕਿਸੇ ਸ਼ੈ ਨੇ ਪਹੁੰਚਣਾ ਹੀ ਨਹੀਂ। ਹਲਦੀ ਵਰਗੀ ਦਵਾਈ ਨਹੀਂ ਜਿਹੜੀ ਮੌਕੇ ਦੇ ਉੱਤੇ ਕੰਮ ਆਉਂਦੀ। ਹਰ ਘਰ ਦੇ ਵਿੱਚ, ਹਰ ਚੁੱਲ੍ਹੇ ਦੇ ਉੱਤੇ ਹਲਦੀ ਹੁੰਦੀ ਹੈ। ਫਿਰ ਮੈਂ ਕਹਿੰਦਾ ਬੰਦੇ ਨੂੰ ਆਪਦੀ ਹਲਦੀ ਜਿੰਨੀ ਤਾਂ ਹੋਣੀ ਚਾਹੀਦੀ ਨਾ ਬੰਦੇ ਦੀ ਕਦਰ, ਵੀ ਹਲਦੀ ਜਿਵੇਂ ਹਲਦੀ ਦੀ ਕਦਰ ਆ, ਵੀ ਹਲਦੀ ਤਰ੍ਹਾਂ ਹਰ ਬੰਦੇ ਦੀ ਲੋੜ ਆ। ਫਿਰ ਇਹਦਾ ਜ਼ਾਇਕਾ ਕੋਈ ਨਹੀਂ, ਪੈਂਦੀ ਹਰ ਸਾਲਣ 'ਚ ਆ। ਕੋਈ ਹਾਂਡੀ ਰੋਟੀ ਪਕਾਣੀ ਹੋਵੇ, ਸਬਜ਼ੀ ਪਕਾਣੀ, ਸਾਲਣ ਪਕਾਣਾ, ਮੈਨੂੰ ਬਗੈਰ ਹਲਦੀ ਤੋਂ ਪਕਾ ਕੇ ਦਿਖਾ। ਬੇਜ਼ਾਇਕਾ ਸ਼ੈ ਆ, ਪਰ ਕਦਰ ਆ, ਐਸੀ ਕਦਰ ਵਾਲੀ ਸ਼ੈ। ਫਿਰ ਇਦਾਂ ਦੀ ਕਦਰ ਵਾਲੀ ਫਸਲ, ਉਹ ਵੀ ਸਾਡੇ ਕਿਸਾਨਾਂ ਦੇ ਹੱਥਾਂ 'ਚੋਂ ਨਿਕਲਦੀ ਹੈ। ਸਾਨੂੰ ਇਸ ਗੱਲ ਦਾ ਬੜਾ ਮਾਣ ਆ ਵੀ ਹਲਦੀ ਵਰਗੀ ਫਸਲ ਵੀ ਸਾਡੇ ਨਾਲ ਜੁੜੀ, ਕਿਸਾਨੀ ਨਾਲ ਜੁੜੀ। ਸਾਡੇ ਮੁਲਕ 'ਚ ਬਾਹਰੋਂ ਮੰਗਾ ਕੇ ਥੱਕ ਗਏ, ਪੂਰੀ ਨਹੀਂ ਹੁੰਦੀ। ਅੱਜ ਮੈਂ ਹਲਦੀ ਦੇ ਜ਼ਿਲ੍ਹੇ ਦੇ ਵਿੱਚ ਆਇਆ, ਵੀ ਜਿਹੜੇ ਜ਼ਿਲ੍ਹੇ ਦਾ ਪਛਾਣ ਹੀ ਹਲਦੀ ਆ। ਹੋਰ ਵੀ ਗੱਲਾਂ ਕਹੀ ਜਾਂਦੀਆਂ ਪਛਾਣ ਇਸ ਜ਼ਿਲ੍ਹੇ ਦੀਆਂ, ਕਸੂਰ ਸਾਦੇ ਨੂੰ, ਜ਼ਿਲ੍ਹਾ ਕਸੂਰ। ਪਛਾਣ ਹੋਰ ਬੜੀਆਂ ਗੱਲਾਂ, ਇਹ ਨਹੀਂ ਵੀ ਇਕੱਲੀ ਹਲਦੀ ਹੈ, ਪਰ ਹਲਦੀ ਵੀ ਇਹਦੀ ਪਛਾਣ ਬਣ ਗਈ। ਤੇ ਬਹੁਤ ਸੋਹਣਾ ਜ਼ਿਲ੍ਹਾ, ਬੜਾ ਆਬਾਦ ਜ਼ਿਲ੍ਹਾ, ਤੇ ਬੜੇ ਚੰਗੇ ਲੋਕ ਇੱਥੇ ਦੇ। ਫਸਲ ਬਾੜੀ ਬੜੀ ਤੇ ਬੜੀ ਰੌਣਕ ਆ। ਤੇ ਆ ਮੇਰੇ ਮਗਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਆ ਨਾ, ਤੁਸੀਂ ਕਹਿੰਦੇ ਹੋਣੇ ਵੀ ਇਹ ਨਿੱਕੇ ਨਿੱਕੇ ਕੇਲੇ ਦੇ ਬੂਟੇ ਆ। ਨਾ ਨਾ ਨਾ, ਕੇਲੇ ਦੇ ਬੂਟੇ ਨਹੀਂ ਹੈ, ਇਹ ਹਲਦੀ ਦੀ ਫਸਲ ਆ, ਇਹ ਹਲਦੀ ਦੇ ਬੂਟੇ ਆ। ਤੇ ਤੁਹਾਨੂੰ ਨਾ ਮਾਲੂਮਾਤ ਇਸ ਫਿਲਮ ਦੇ ਵਿੱਚ ਦਊਂਗਾ ਸਾਰੀ ਅਸੀਂ ਈਚੀ ਮੀਚੀ ਇਹਦੀ ਪਤਾ ਕਰਕੇ ਦੱਸਾਂਗੇ। ਕਦੋਂ ਲੱਗਦੀ ਆ, ਕਿੱਦਾਂ ਲੱਗਦੀ ਆ, ਕੀ ਇਹਨੂੰ ਪੈਂਦਾ, ਕਦੋਂ ਵੱਢਣੀ ਆ ਤੇ ਕਿਵੇਂ ਵੱਢਣੀ ਆ, ਤੇ ਵੀ ਇਹ ਉੱਤੇ ਲੱਗਦੀ ਆ ਜਾਂ ਜੜ੍ਹਾਂ 'ਚ ਲੱਗਦੀ ਹੈ। ਮੈਂ ਕਹਿੰਦਾ ਜੜ੍ਹਾਂ 'ਚ ਹੀ ਲੱਗਦੀ। ਹਾਂ, ਜੜ੍ਹਾਂ 'ਚ ਲੱਗਦੀ ਹੈ। ਹਾਂ, ਬਾਈ ਬੰਦੇ ਸਮਝਦੇ ਹੋਣੇ ਵੀ ਹਲਦੀ ਦੇ ਪੈਕਟ ਲੱਗਦੇ ਪਾਈਆ ਪਾਈਆ ਦੇ। ਨਹੀਂ ਨਹੀਂ ਨਹੀਂ, ਜੜ੍ਹਾਂ ਦੇ ਵਿੱਚ ਲੱਗਦੀ, ਜਿੱਦਾਂ ਆਲੂ ਲੱਗਦਾ, ਮੂੰਗਫਲੀ ਲੱਗਦੀ ਆ, ਇਦਾਂ ਹੇਠਲੇ ਪਾਸੇ ਆ। ਤੁਹਾਨੂੰ ਪੱਟ ਕੇ ਵੀ ਦਿਖਾਉਂਦੇ ਆ। ਤੇ ਹਲਦੀ ਦਾ ਇੱਕ ਲਵਾ ਜਿਹਾ ਬੰਦਾ ਵੀ, ਉਹ ਮੁੰਡਾ ਇੱਥੇ ਦਾ ਜਿਹੜਾ ਹਲਦੀ ਦਾ ਕਾਸ਼ਤਕਾਰ, ਪੁਰਾਣਾ ਪੁਰਾਣਾ ਜ਼ਿਮੀਂਦਾਰ ਆ, ਜਾਣੀ ਜਾਣਾ, ਹਲਦੀ ਦੀ ਸਾਰੀ ਬਰੀਕੀਆਂ ਜਾਣਦਾ। ਉਸ ਮੁੰਡੇ ਕੋਲ ਅਸੀਂ ਰਾਬਤਾ ਕਰਕੇ ਇੱਥੇ ਕਸੂਰ ਵਿੱਚ ਪਹੁੰਚੇ ਹਾਂ। ਕਿਹੜੀ ਥਾਂ ਤੇ ਖਲੋਤੇ ਆ ਵੀ ਉਹਨੂੰ ਪੁੱਛਦੇ ਆ। ਫਿਰ ਉਹਨੂੰ ਕਹਿੰਦੇ ਵੀ ਹਲਦੀ ਦੀ ਸਾਨੂੰ ਸਾਰੀ ਗੱਲਬਾਤ ਦੱਸ। ਜਿਹੜੀ ਕਸੂਰ 'ਚ ਹੋ ਸਕਦੀ ਆ, ਉਹ ਲੈਲਪੁਰ 'ਚ ਨਹੀਂ ਹੋ ਸਕਦੀ ਹੈ, ਉਹ ਮਲਤਾਨ 'ਚ ਨਹੀਂ ਹੋ ਸਕਦੀ, ਉਹ ਪਰਾਂ ਗੁਜਰਾਂ ਵਾਲਾ ਟੋਬਾ ਟੈਕਸ ਉਹ ਉੱਥੇ ਨਹੀਂ ਹੋ ਸਕਦੀ। ਇਹ ਕਸੂਰ ਯੂਕੇ 'ਚ ਆਂਦਾ ਹੈ, ਜਾਂ ਕਰਫੋਨੀਆ, ਅਮਰੀਕਾ ਕਿਤੇ, ਕੈਲੀਫੋਰਨੀਆ 'ਚ ਆਂਦਾ।
ਹਾਂ, ਦੱਸੋ ਵੀ ਇਹ ਕਸੂਰ ਸਾਡਾ ਆ ਲਾਗੇ ਸ਼ਹਿਰ ਆ, ਜੇ ਕਸੂਰ 'ਚ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਹੈ, ਫਿਰ ਇਹਦੀ ਮੰਗ ਨਹੀਂ ਹਜੇ ਤੱਕ ਪੂਰੀ ਹੋਈ। ਫਸਲ ਤਾਂ ਉਦੋਂ ਰੁਲਦੀ ਆ ਨਾ ਯਾਰ ਜਦੋਂ ਵਾਧੂ ਹੋ ਜਾਵੇ। ਇਹ ਤਾਂ ਹਜੇ ਤੱਕ ਕਹਿੰਦੇ ਆ ਬਾਹਰੋਂ ਮੰਗਾਉਂਦੇ ਆ, ਹਜੇ ਤਾਂ ਪੂਰੀ ਨਹੀਂ ਇਸੇ ਤੱਕ ਹੁੰਦੀ। ਇੰਨੀ ਇਹਦੀ ਮੰਗ ਆ। ਹਲਦੀ ਦੀ ਫਸਲ ਲਾਓ, ਬੜੀ ਵੱਡੀ ਫਸਲ ਆ। ਅੱਛਾ, ਕਿੰਨੇ ਮਹੀਨਿਆਂ ਦੀ ਫਸਲ ਆ ਇਹ ਵੀ ਉਹਨਾਂ ਨੂੰ ਪੁੱਛਦੇ ਆ। ਤੇ ਆਓ ਮੈਂ ਤੁਹਾਡੀ ਹੁਣ ਉਹਨਾਂ ਨਾਲ ਗੱਲਬਾਤ ਕਰਾਨਾ ਤੇ ਉਹ ਭੇੜ ਪਾਉਂਦੇ ਆ ਰਾਣਾ ਸਾਹਿਬ ਦਾ ਤੇ ਉਹ ਹਲਦੀ ਦਾ। ਤੁਹਾਨੂੰ ਪਤਾ ਹੀ ਹੈ ਫਿਰ ਉਹ ਗੱਲਾਂ ਵਿੱਚੋਂ ਤਾਂ ਹੀ ਨਿਕਲਣਗੀਆਂ। ਅਸੀਂ ਤਾਂ ਮੋਟੀਆਂ ਪੁੱਛਣੀਆਂ ਤੇ ਰਾਣਾ ਸਾਹਿਬ ਕਰ ਦਿੰਦੇ ਆ ਪੀਤੇ ਦਾ ਆਪਰੇਸ਼ਨ। ਆ ਜਾਓ। ਫਿਰ ਬਾਜੀਆਂ ਫਸਲਾਂ ਐਸੀਆਂ ਹੁੰਦੀਆਂ ਜਿਹੜੀਆਂ ਦਾ ਓਲਾ ਬੜਾ ਹੁੰਦਾ, ਭਰਮ ਬੜਾ ਹੁੰਦਾ। ਇਹ ਉਦਾਂ ਇਹ ਫਸਲ ਆ ਵੀ ਇਹ ਕਿੰਨੀ ਹੋ ਜਾਣੀ ਆ ਤੇ ਕਿੰਨੇ ਦੀ ਵਿਕ ਜਾਣੀ ਆ। ਇਹਦਾ ਨਾ ਕਿਸੇ ਨੂੰ ਰੇਟ ਦਾ ਪਤਾ, ਨਾ ਕਿਸੇ ਨੂੰ ਇਹਦੇ ਵਜਨ ਦਾ ਪਤਾ ਵੀ ਕੀ ਇਹ ਓਲੇ ਵਾਲੀ ਫਸਲ ਆ। ਇਹ ਬੜੀ ਭਰਮ ਵਾਲੀ ਫਸਲ ਆ। ਮੈਂ ਕਹਿੰਦਾ ਲੱਤ ਰੱਖ ਕੇ ਨਾ ਇੱਥੇ ਤੇ ਬਹਿ ਕੇ ਵੇਚ, ਐਸੀ ਫਸਲ ਆ ਇਹ। ਹਾਂ, ਚੌੜਾ ਹੋ ਕੇ ਵੇਚੋ ਆਪਣੀ ਮਰਜ਼ੀ ਨਾਲ। ਤੇ ਇਹ ਬੜੀ ਏਦਾਂ ਦੀਆਂ ਫਸਲਾਂ ਲੱਭ ਕੇ ਮੈਂ ਅੱਗੇ ਵੀ ਤੁਹਾਡੇ ਤੱਕ ਪਹੁੰਚਾਈਆਂ। ਜੇ ਰੱਬ ਨੇ ਚਾਹਿਆ ਨਾ ਤੇ ਡਿਊਟੀ ਅਸੀਂ ਦਿੰਦੇ ਰਵਾਂਗੇ। ਐਸੀਆਂ ਫਸਲਾਂ ਤੁਹਾਨੂੰ ਅਸੀਂ ਪਹੁੰਚਾਉਂਦੇ ਰਵਾਂਗੇ ਤੇ ਇਹ ਵੀ ਦੱਸਾਂਗੇ ਵੀ ਇਹ ਕਿਹੜੇ ਮੌਸਮ ਦੀ ਗੱਲ ਆ ਵੀ ਇਹ। ਉਹ ਫਿਰ ਸਾਰੀ ਤੁਸੀਂ ਲਾਇਓ, ਪਰ ਇਹ ਜ਼ਰੂਰ ਲਾਇਓ ਦੇਖ ਕੇ। ਹੋਰ ਮੈਂ ਐਸੀਆਂ ਫਸਲਾਂ ਕਈ 21-22 ਫਸਲਾਂ ਮੈਂ ਦਿਖਾਤੀਆਂ ਅੱਗੇ ਤੇ ਸਮਝ ਲਓ ਸਾਡੀ 23ਵੀਂ ਫਸਲ ਆ। ਤੇ ਹੋਰ ਵੀ ਅਸੀਂ ਜਿੱਥੇ ਪਹੁੰਚਣਾ ਪਿਆ, ਸਾਨੂੰ ਬਾਰਡਰ ਟੱਪਣਾ ਪਿਆ ਨਾ, ਬਾਰਡਰ ਟੱਪ ਕੇ ਵੀ ਤੁਹਾਨੂੰ ਦਿਖਾ ਦਾਂ। ਗੱਲ ਹੀ ਹੁੰਦੀ ਹੈ, ਟੱਪਣ ਕਿਹਨੇ ਦੇਣਾ ਬਾਰਡਰ। ਆਓ ਗੱਲ ਹੀ ਕਰੀ ਦੀ ਤੇ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਫਸਲਾਂ। ਤੇ ਆਓ ਹੁਣ ਤੁਹਾਡੀ ਨਾਲ ਹਲਦੀ ਨਾਲ ਗੱਲ ਕਰਾਈਏ, ਹਲਦੀ ਦੇ ਜ਼ਿਮੀਦਾਰ ਨਾਲ ਗੱਲ ਕਰਾਈਏ। ਆ ਜਾਓ ਜੀ, ਇੱਥੇ ਆ ਜਾਓ। ਬੁਲਾਇਆ, ਆ ਜਾਓ ਜੀ, ਇੱਥੇ ਆ ਜਾਓ। ਅੱਛਾ, ਫਸਲ ਦੇ ਉੱਤੇ ਨਾ ਰੂਪ ਬੜਾ, ਜਿੱਦਾਂ ਹਲਦੀ ਦੇ ਵਿੱਚ ਹੁੰਦੀ ਆ ਨਾ ਸ਼ਾਮ ਦੀ ਲਾਲੀ ਨਹੀਂ ਜਿੱਦਾਂ ਹੁੰਦੀ, ਉਦਾਂ ਇਦਾਂ ਹਲਦੀ ਰੰਗ ਬਣਿਆ। ਫਿਰ ਹਲਦੀ ਦਾ ਜਿਹੜਾ ਰੰਗ ਆ ਇਹ ਬੜਾ ਕੀਮਤੀ ਰੰਗ ਆ। ਕਈ ਤਾਂ ਇਹ ਰੰਗ ਕਈ ਥਾਂ ਤੇ ਤਾਂ ਮੈਂ ਸੁਣਿਆ ਵੀ ਇਹ ਮਜ਼ਹਬੀ ਰੰਗ ਵੀ ਹੈ। ਹੁਣ ਪਤਾ ਨਹੀਂ ਸੱਚ ਆ ਕਿ ਝੂਠ ਆ। ਇਹ ਰੰਗ ਮਜ਼ਹਬੀ ਰੰਗ ਵੀ ਹੈ, ਕਿਤੇ ਕਿਸੇ ਪਾਸੇ ਸੁਣਨ ਚ ਆਇਆ। ਤੇ ਉਹ ਉਦਾਂ ਹੀ ਮਾਲੂਮ ਹੁੰਦਾ ਵੀ ਇਦਾਂ ਜਿੱਦਾਂ ਉਹ ਪਿਲਕ ਜੀ ਤੇ ਉਹ ਜਿਵੇਂ ਜ਼ਰਦੀ ਜੀ, ਤੇ ਉਹ ਉਦਾਂ ਹੀ ਹਲਦੀ ਦੀ ਉੱਤੋਂ ਰੰਗ। ਤੇ ਉਹ ਸਾਰੀ ਮਾਲੂਮਾਤ ਤਾਂ ਤੁਹਾਡੇ ਤੱਕ ਪਹੁੰਚ ਜਾਊਗੀ। ਉਹ ਆ ਕੇ ਪਿੱਛੇ ਆਪਣਾ। ਹਾਂਜੀ ਹਾਂਜੀ, ਇਹ ਜੀ ਸਾਡੀ ਰਾਣਾ ਸਾਹਿਬ ਨਾਲ ਅੱਜ ਉਹ ਗੱਲਬਾਤ ਕਰਾਉਂਦੇ ਆ। ਤੁਹਾਨੂੰ ਦੇਖਣ ਚ ਲੱਗ ਰਿਹਾ ਰਾਣਾ ਸਾਹਿਬ ਢਿੱਲੇ ਜੇ। ਜਿੱਥੇ ਸਹੀ ਖਲੋਂਦੇ ਉੱਥੇ ਖੜਾ ਲੈ ਕੇ। ਤੁਹਾਡਾ ਆਪਣਾ ਨਾਸਰ ਇਕਬਾਲ, ਚੌਧਰੀ ਨਾਸਰ ਇਕਬਾਲ। अस्सलाम वालेकुम जी। वालेकुम सलाम। ਉੱਥੇ ਅੱਧਾ ਘੰਟਾ ਹੋ ਗਿਆ ਜੀ ਇਹ ਖਲੋਤੇ। ਕੀ ਹਾਲ ਜੀ? ਉਰੇ ਆ ਕੇ ਜੀ ਸਲਾਮ ਅਲੈਕੁਮ। ਸਲਾਮ ਵਾਲੇकुम जी। कल ठीक आ, फिर तू कहना भी मैनू दस्या नहीं आया है। ਇੱਥੇ ਖਾ ਜਾਓ। अच्छा अच्छा जी, अस्सलाम वालेकुम। वालेकुम सलाम सर। हाँ जी, अपना नाम दस दो, मैनू तो पता वा, जरा लोगों नू भी पता लग जी जाए। मेरा नाम चौधरी नासर इकबाल है जी। हाँ जी। ਤੇ ਮੈਂ ਪੱਤੋਕੀ ਦੇ ਨਾਲ, ਤਹਿਸੀਲ ਪੱਤੋਕੀ ਦੇ ਨਾਲ ਇਲਾਕਾ ਤੁਸੀਂ ਸਮਝ ਲਓ ਜੀ ਸੰਧੂ ਕਲਾਂ ਔਰ ਬੈੜਵਾਲ ਦੇ ਇਲਾਕੇ 'ਚ ਮੈਂ ਸਰ ਜ਼ਿਮੀਦਾਰ ਹਾਂ। ਜ਼ਿਮੀਦਾਰ ਇਹ ਅਸੀਂ ਹੁਣ ਕਿਹੜੇ ਭੈੜਵਾਲ ਦੇ ਰਕਬੇ 'ਚ ਖੜੇ ਆ ਇਸ ਟਾਈਮ? ਜੀ ਇਹ ਬੈੜਵਾਲ ਦਾ ਰਕਬਾ ਹੈ ਜੀ। ਅੱਛਾ ਅੱਛਾ, ਭੂਨੀ ਕੀ ਔਰ ਬੈੜਵਾਲ ਦਾ ਰਕਬਾ, ਲੇਕਿਨ ਇਹ ਬੈੜਵਾਲ ਦਾ ਰਕਬਾ ਕਹਿਲਾਂਦਾ। ਥੋੜਾ ਜਿਹਾ ਰੁਖ ਜੀ ਸਕਰੀਨ ਨਾਲ ਰੱਖਿਓ। ਅੱਛਾ ਠੀਕ ਹੈ। ਹਾਂ ਹਾਂਜੀ। ਅੱਛਾ ਜੀ, ਆ ਹਲਦੀ ਦੀ ਫਸਲ ਮਾਸ਼ਾਅੱਲਾ ਲਗਾਈ ਹੋਈ ਹੈ। ਵੈਸੇ ਤਾਂ ਕਹਿੰਦੇ ਕਸੂਰ ਨਾ ਜਿਹੜਾ ਵਾ 80% ਜਿਹੜੀ ਆ ਨਾ ਹਲਦੀ ਜ਼ਿਲ੍ਹਾ ਕਸੂਰ 'ਚ ਲੱਗਦੀ ਹੈ ਸਾਰੇ ਪਾਕਿਸਤਾਨ ਦੀ। ਬਿਲਕੁਲ ਸੱਚ ਹੈ ਜੀ। ਤੇ ਉਸ ਤੋਂ ਇਲਾਵਾ ਥੋੜੀ ਬਹੁਤੀ ਉਕਾੜਾ, ਲਾਹੌਰ ਤੇ ਸਿਆਲਕੋਟ 'ਚ ਲੱਗਦੀ ਹੈ, ਲੇਕਿਨ ਮੇਨ ਜਿਹੜਾ ਮਰਕਜ਼ ਆ ਨਾ ਉਹ ਕਸੂਰ ਆ ਰਿਹਾ। ਅਸੀਂ ਹਲਦੀ ਦੇ ਨਾ ਇਸ ਟਾਈਮ ਘਰ 'ਚ ਆ ਜੀ। ਬਿਲਕੁਲ ਬਿਲਕੁਲ। ਤੇ ਅੱਛਾ ਚੌਧਰੀ ਸਾਹਿਬ, ਇਹ ਦੱਸੋ ਵੀ ਇਹ ਕਿੰਨੇ ਖੇਤਾਂ ਦਾ ਹੈ ਪਲਾਟ ਇਸ ਟਾਈਮ ਜਿਹੜਾ ਜਿੱਥੇ ਇੱਥੇ ਰਾਣਾ ਸਾਹਿਬ ਇਸ ਟਾਈਮ ਇਹ ਪੂਰੇ ਇੱਕ ਮੁਰੱਬੇ ਦਾ ਸਾਡੇ ਕੋਲ ਹਲਦੀ ਦਾ ਫਸਲ ਲੱਗਾ ਹੋਇਆ ਹੈ। ਇਹ ਆਲਮੋਸਟ 25 ਤੋਂ 26 ਏਕੜ ਹੈ। ਅੱਛਾ, ਇਹ ਹਲਦੀ ਦੀ ਫਸਲ। ਔਰ ਇਹ ਜਿਹੜਾ ਲੱਗੀ ਹੈ, ਤੁਸੀਂ ਜਿਹੜਾ ਅਰਜ਼ ਕੀਤਾ ਉਹਨੇ ਕਿ ਇਹ ਇਲਾਕਾ ਤੇ ਇਹ ਜੀ ਪੂਰੀ ਪੱਟੀ ਸਾਡੀ ਜਿਹੜੀ ਨਾ ਇੱਥੇ ਹਲਦੀ ਦੀ ਪ੍ਰੋਡਕਸ਼ਨ ਬਹੁਤ ਅੱਛੀ। ਹਾਂ, ਕਸੂਰ ਵਾਲੀ ਸੜਕ ਤੱਕ ਜਿਹੜਾ ਵਾ ਨਾ ਸਾਰਾ ਹਾਂਜੀ, ਛਾਂਗਾ ਮੰਗਾ ਹੈ ਸਾਰਾ ਜੀ ਪੂਰਾ ਜੀ। ਅੱਛਾ, ਇਹ ਲੱਗਦੀ ਕਿਹੜੇ ਦਿਨਾਂ 'ਚ ਆ? ਅੱਛਾ ਜੀ, ਇਹਦੀ ਦੋ ਇਹਦੇ ਨਾ ਜੀ ਸੀਜ਼ਨ ਹੈ ਲਾਉਣ ਦੇ। ਇੱਕ ਹੈਗਾ ਜੂਨ ਜੁਲਾਈ ਔਰ ਇੱਕ ਇਹਦਾ ਸੀਜ਼ਨ ਹੁੰਦਾ ਹੈ ਜਨਵਰੀ ਔਰ ਫਰਵਰੀ ਦਾ ਲੱਗਦਾ ਜੀ। ਠੀਕ ਹੈ। ਤੇ ਇਹ ਫਸਲ ਜਿਹੜੀ ਹੈ ਨਾ ਕਿੰਨੇ ਕੁ ਮਹੀਨਿਆਂ ਦੀ ਹੈ ਆ? ਸਰ ਇਹ ਫਸਲ 1 ਸਾਲ ਦੀ ਹੈ। ਅੱਛਾ, 1 ਸਾਲ ਦੀ ਫਸਲ ਹੈ, 1 ਸਾਲ ਦੇ ਵਿੱਚ ਤਿਆਰ ਹੁੰਦੀ ਹੈ। ਔਰ ਇਹਦੇ 'ਚ ਮਜ਼ੀਦ ਮੈਂ ਦੱਸਦਾ ਜਾਵਾਂ ਜੀ, ਇਹ ਬਹੁਤ ਅੱਛੀ ਪ੍ਰੋਡਕਸ਼ਨ ਦਿੰਦੀ ਹੈ। ਹਾਂਜੀ। ਇਹਦੀ ਪੈਦਾਵਾਰ ਜਿਹੜੀ ਹੈ ਕਿਤਨੀ ਕੁ ਹੈ ਆ? ਪੈਦਾਵਾਰ ਜੀ ਅਗਰ ਅਗੇਤਰੀ ਫਸਲ ਹੈ ਜਿਹੜੀ, ਉਹਦੀ ਪੈਦਾਵਾਰ 250 ਤੋਂ ਲੈ ਕੇ 300 ਮਣ ਤੱਕ ਆ ਜਾਂਦੀ ਹੈ। ਅੱਛਾ।
ਔਰ ਜਿਹੜੀ ਪਛੇਤਰੀ ਫਸਲ ਹੈ, ਹੂੰ ਪਛੇਤਰੀ ਜਿਹੜੀ ਹੈ ਉਹ 150 ਮਨ ਅੱਛਾ ਪੌਣੇ 200 ਮਨ ਤੱਕ ਇਹ ਆਪਣੀ ਐਵਰੇਜ ਦਿੰਦੀ ਹੈ ਅੱਛਾ ਪ੍ਰੋਡਕਸ਼ਨ 150 ਤੋਂ ਪੌਣੇ 200 ਮਨ ਪੌਣੇ 200 ਮਣ ਜੀ, ਇਹ ਕਿੱਲੇ ਦੀ 1 ਕਿੱਲੇ ਦੀ ਜੀ। ਅੱਛਾ ਅੱਛਾ ਹਾਂਜੀ। 1 ਕਿੱਲੇ ਦੀ। ਅੱਛਾ ਇਹਨੂੰ ਹੁਣ ਆ ਜਿਹੜੀ ਖੜੀ ਆ ਫਸਲ ਜੀ, ਇਹਦੀ ਜੀ। ਪਟਾਈ ਕਦੋਂ ਹੋਣੀ ਆ? ਇਹ ਜਿਹੜੀ ਫਸਲ ਹੈ ਜੀ ਇਹ ਤਿਆਰ ਹੈ, ਹੂੰ। 1 ਮਹੀਨੇ ਬਾਅਦ ਇਹਦੀ ਪਟਾਈ ਕਰਦੇ ਨੇ। ਕੁਝ ਲੋਕ ਇਸ ਟਾਈਮ ਵੀ ਪਟਾਈ ਕਰ ਰਹੇ ਨੇ, ਅੱਛਾ ਅੱਛਾ ਅਗੇਤਰੀ ਜਿਹੜੀ ਅਗੇਤੀ ਪਟਾਈ ਜਿਹਨਾਂ ਜਨਵਰੀ ਚ ਲਾਈ ਹੋਈ ਆ। ਜਿਨ੍ਹਾਂ ਨੇ ਲਗਾਈ, ਲੇਕਿਨ ਨਹੀਂ ਜੀ 1 ਮਹੀਨਾ ਪਹਿਲੇ ਕੱਚੀ ਹਲਦੀ ਕੱਢਣ ਲੱਗ ਪੈਂਦੇ ਅੱਛਾ ਨੇ ਅੱਛਾ ਠੀਕ ਹੈ। ਰੇਟ ਅੱਛਾ ਲੈਣ ਲਈ। ਅੱਛਾ। ਜਿਵੇਂ ਆ ਹੋਰ ਵੀ ਆਪਾਂ ਫਸਲਾਂ ਕਹਿੰਦੇ ਜਲਦੀ ਚੁੱਕ ਦਈਏ, ਹੂੰ ਉਹ ਜਲਦੀ ਚੁੱਕ ਕੇ ਤੇ ਫਿਰ ਜ਼ਿਆਦਾ ਇਹਨਾਂ ਦੇ ਕਰ ਲੈਂਦੇ। ਅੱਛਾ ਜੀ ਨਾਸਰ ਸਾਹਿਬ ਇਹ ਦੱਸੋ ਵੀ ਇਹਦੇ ਚ ਬੀਜ ਕਿੰਨਾ ਕੁ ਪੈਂਦਾ ਵਾ, ਕਿੰਨੇ ਹਾਂਜੀ। ਮਣ ਯਾਨੀ ਕਿ ਬੀਜ ਜਿਹੜਾ ਵਾ ਨਾ ਇਹਦੇ ਰਾਣਾ ਸਾਹਿਬ ਇਹਦੇ ਚ ਬੀਜ ਜਿਹੜਾ ਇਸਤੇਮਾਲ ਕਰੀਦਾ ਪਰ ਏਕੜ ਜਿਹੜਾ ਹੈ, ਉਹ 18 ਤੋਂ 20 ਮਣ ਇਸਤੇਮਾਲ ਹੁੰਦਾ। ਅੱਛਾ 18 ਤੋਂ 20 ਮਣ ਯਾਨੀ ਕਿ ਜਿਹੜਾ ਨਾ ਬੀਜ ਪਰ ਏਕੜ ਬੀਜ ਇਸਤੇਮਾਲ ਬੀਜ ਹੁੰਦਾ। ਲੱਗਦਾ ਵਾ। ਹਾਂਜੀ ਤੇ ਇਹਦੇ ਚ ਆ ਖੇਲਸ ਤਾਂ ਇਹ ਜਿਹੜੀ ਆ ਆਮ ਕਮਾਦ ਵਾਲੀ ਮੇਰੇ ਖਿਆਲ ਜਿਹੜਾ ਜਿਸ ਤੋਂ ਪਹਿਲੇ ਜਿਹੜਾ ਤਾਂ ਲੱਗਦਾ ਸੀ ਜੀ। ਉਹੀ ਆ। ਜੀ ਇਹਦੀ ਜਿਹੜੀ ਖੇਲ ਭਾਈ ਦੀ ਏ ਉਹ 28 ਤੋਂ 30 ਇੰਚ ਦੀ ਖੇਲ ਹੁੰਦੀ ਹੈ। ਅੱਛਾ 28 ਤੋਂ ਯਾਨੀ ਕਿ 2.5 ਫੁੱਟ ਦਾ 2.5 ਫੁੱਟ ਦਾ ਇਹਦਾ ਜੀ ਵਾਇਆ ਹੁੰਦਾ ਜੀ। ਹਾਂ। ਇਹ ਜੀ ਇੰਟਰ ਕ੍ਰਾਪਿੰਗ ਹੋਈ ਹੋਈ ਹੈ। ਹਾਂ ਇਹਦੇ ਚ ਮੱਕੀ ਵੀ ਲੱਗੀ ਹੋਈ ਹੈ। ਮੱਕੀ ਜੀ ਪਹਿਲੇ ਵੱਢ ਲਈ ਸੀ ਗਈ ਸੀ, ਅੱਛਾ। ਕਿਉਂਕਿ ਇਹ ਸਾਲ ਦੀ ਫਸਲ ਹੈ। ਹਾਂ ਉਸ ਤੋਂ ਪਹਿਲੇ ਮਕਈ ਵੱਢ ਲਈ ਗਈ। ਹਾਂ ਯਾਨੀ ਕਿ ਦੋ ਹੀ ਲਾਈਆਂ ਹਾਂ ਹਾਂਜੀ ਇਹ ਇੰਟਰ ਕ੍ਰਾਪ। ਹਾਂ ਪਹਿਲੇ ਉਹ ਵੀ ਇਹਦੇ ਚ ਦੱਸ ਦੇਣੇ ਤੁਸੀਂ। ਨੰਬਰਦਾਰ ਸਾਹਿਬ ਨੇ ਬੜੀ ਵਜ਼ਾਹਤ ਕਰਦੀ ਵੀ ਇੱਥੇ ਪਹਿਲੇ ਮੱਕੀ ਲੱਗੀ ਹੋਈ ਸੀ ਤੇ ਹੁਣ ਹਲਦੀ ਯਾਨੀ ਕਿ ਮੱਕੀ ਦੀ ਫਸਲ ਇੱਥੋਂ ਚੱਕ ਚੁੱਕੇ ਆ। ਜੀ ਕਿਉਂਕਿ ਇਹ ਨਾ ਜੀ ਇਹ 1 ਸਾਲ ਦੀ ਫਸਲ ਹੈ। ਹੂੰ। ਮਕਈ ਆਪਣੀ 3 ਮਹੀਨੇ ਦੀ ਹੈ, ਹੂੰ ਤੋ ਪੱਠੇ ਦੇ ਤੌਰ ਤੇ ਜਾਂ ਉਂਝ ਵੀ ਮਕਈ ਇਹਦੇ ਚੋਂ ਕੱਢੀ ਜਾ ਅੱਛਾ। ਸਕਦੀ ਫਸਲ ਹੈ। ਇਹ ਫਿਰ ਦੂਸਰੇ ਸੀ ਇਹਦਾ ਫਾਸਲਾ ਪੌਦੇ ਤੋਂ ਪੌਦਾ ਦਾ ਕਿੰਨਾ ਜੀ ਰੱਖਦੇ ਇਹ ਖੇਲ ਦੇ ਉੱਤੇ ਜਦੋਂ ਇਹਦੀ ਗੰਢੀ ਲਾਈ ਦੀ, ਗੰਢੀ ਦੇ ਨਾਲ ਰੱਖ ਕੇ ਗੰਢੀ ਲਾਈ ਜਾਂਦੀ ਹੈ। ਤੁਸੀਂ ਇੰਚੀ ਦਾ ਫਾਸਲਾ ਰੱਖ ਲਓ, 2 ਇੰਚ ਦਾ ਫਾਸਲਾ ਰੱਖ ਲਓ, ਅੱਛਾ ਲੇਕਿਨ ਗੰਢੀ ਦੇ ਨਾਲ ਗੰਢੀ ਰੱਖ ਜੋੜ ਕੇ ਜੋੜ ਕੇ ਜੋੜ ਯਾਨੀ ਕੇ ਕਿ ਗੰਢੀ ਦੀ ਜਿਹੜਾ ਲਾਈ ਦੀ। ਅੱਛਾ ਹਾਂਜੀ। ਰੇਟ ਇਸ ਦਾ ਕੀ ਚੱਲ ਰਿਹਾ ਵਾ ਅੱਜ ਕੱਲ ਯਾਨੀ ਕਿ ਜਿਹੜਾ ਕੱਚੀ ਦਾ ਹੈ ਆ ਜਿਹੜੇ ਅੱਜ ਕੱਲ ਕੱਚੀ ਜਿਹੜੀ ਹਲਦੀ ਹੈ ਜੀ ਇਹਦਾ ਰੇਟ ਆਲਮੋਸਟ ਜੀ ਮਾਰਕੀਟ ਦੇ ਵਿੱਚ 4000 ਰੁਪਏ ਚੱਲ ਰਿਹਾ, ਲੇਕਿਨ 2-3 ਦਿਨ ਤੋਂ ਰੇਟ ਡਾਊਨ ਹੋਇਆ ਹੈ। 3500 ਔਰ 3400 ਰੁਪਏ ਰੇਟ ਵੀ ਕਰੰਟਲੀ ਆ 2-3 ਦਿਨ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਇਹ ਚੱਲ ਰਿਹਾ। ਅੱਛਾ 3500 ਤੋਂ ਲੈ ਕੇ ਤੇ 4000 ਤੱਕ ਜਿਹੜਾ ਵਾ ਨਾ ਇਸ ਦਾ ਰੇਟ ਚੱਲ ਰੇਟ ਆ। ਹਾਂਜੀ ਤੇ ਪੈਦਾਵਾਰ ਤੁਸੀਂ ਦੱਸਿਆ ਕਿ ਪੌਣੇ 200 ਤੋਂ ਲੈ ਹਾਂਜੀ ਪੌਣੇ 200 300 ਮਨ ਅਗੇਤਰੀ ਦਾ ਹੂੰ ਔਰ ਪਛੇਤਰੀ ਦਾ ਹੂੰ 150 ਤੋਂ ਲੈ ਕੇ ਪੌਣੇ 200 ਪੌਣੇ ਮਨ 200 ਤੱਕ ਇਹ ਚਲੀ ਅੱਛਾ ਬਾਕੀ ਇਹਨੂੰ ਖਾਦ ਖੂਦ ਦਾ ਕਿਤਨੀ ਕੁ ਪਾਉਂਦੇ ਆ? ਖਾਦ ਆਮ ਜਿਹੜੀ ਆਪਾਂ ਡੀਏਪੀ ਪੋਟਾਸ਼ ਉਹ ਸਾਰੀ ਖਾਦ ਪਕੇ ਉਹ ਗੱਡੀ ਮੋਟੀ ਕਰਨ ਲਈ ਅਸੀਂ ਉਹ ਸਾਰੀ ਪਾਣੀ। ਅਸਲ ਇਹਦਾ ਜੀ ਬਿਮਾਰੀ ਦਾ ਹੁੰਦਾ ਜੀ, ਹਾਂ ਹਾਂ ਇਹਨੂੰ ਜ਼ਿਆਦਾਤਰ ਆਉਂਦਾ ਹੈ ਚਿਲਸਾਓ ਅੱਛਾ ਔਰ ਫੰਗਲ ਡਿਜ਼ੀਜ਼ ਇਹਨੂੰ ਜ਼ਿਆਦਾ ਪੈਂਦੀ ਹੈ। ਉਹਦੇ ਲਈ ਤੁਸੀਂ ਇਹਦੀ ਪ੍ਰੀਵੈਂਸ਼ਨ ਦੇ ਤੌਰ ਤੇ ਜਿੰਨੀ ਵੀ ਸਪਰੇਅ ਇਸਤੇਮਾਲ ਕਰ ਲੋਗੇ ਉਹ ਜ਼ਿਆਦਾ ਬਿਹਤਰ ਹੈ ਪ੍ਰੀਵੈਂਸ਼ਨ ਦੇ ਤੌਰ ਤੇ, ਤਾਂ ਕਿ ਚੁਲਸਾਓ ਤੋਂ ਬਚਾਇਆ ਜਾ ਸਕੇ। ਠੀਕ ਹੈ। ਉਨੀ ਹੀ ਅੱਛੀ ਫਸਲ। ਫੰਗਸ ਨੂੰ ਤਾਂ ਵੈਸੇ ਵੀ ਇਹ ਕਿਹਾ ਜਾਂਦਾ ਨਾ ਪਹਿਲੇ ਹੀ ਰੋਕਣਾ ਪੈਂਦਾ ਵਾ, ਪਹਿਲੇ ਕਿਉਂਕਿ ਉਹ ਰੋਕਣਾ ਤਾਂ ਪੈਂਦਾ ਜੀ। ਜਦੋਂ ਹੋ ਗਿਆ ਸ਼ੁਰੂ ਤੇ ਫਿਰ ਤਾਂ ਉਹ ਬੜਾ ਅੱਛਾ। ਆ ਜਿਹੜੇ ਸਮੋਗ ਵਾਲੇ ਦਿਨ ਸੀ ਹਾਂਜੀ ਉਹਦਾ ਕੋਈ ਅਸਰ ਪਿਆ ਇਹਦੇ ਫਸਲ ਤੇ? ਜੀ ਸਮੋਗ ਦੇ ਦਿਨ ਜਿਹੜੇ ਸੀ ਉਹਦੇ 'ਚ ਬਹੁਤ ਫਸਲ ਤੇ ਅਸਰ ਪਿਆ ਹੈ। ਉਹਦੇ 'ਚ ਬਹੁਤ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਨੇ। ਇੱਕ ਵਾਹਦ ਫੀਲਡ ਸਾਡੀ ਜਿਹਨੂੰ ਅਸੀਂ ਬਹੁਤ ਅੱਛੇ ਤਰੀਕੇ ਨਾਲ ਖਾਦ ਪਾਣੀ ਔਰ ਇਹਦੀ ਦਵਾਈਆਂ ਦਾ ਖਿਆਲ ਰੱਖਿਆ ਔਰ ਫਸਲ ਖੜੀ ਹੈ। ਨਹੀਂ ਤੇ ਤੁਹਾਨੂੰ ਹੋਰ ਵੀ ਫਸਲਾਂ ਦਿਖਾ ਦੇਣਗੇ ਲੋਕਾਂ ਦਾ ਨੁਕਸਾਨ ਹੋਇਆ ਜੀ ਸਮੋਗ ਦੀ ਵਜ੍ਹਾ ਨਾਲ। ਅੱਛਾ ਇਹਨੂੰ ਪੱਟਦੇ ਕਿਸ ਤਰ੍ਹਾਂ ਵਾ? ਇਹਨੂੰ ਜੀ ਆਮ ਖੁਰਪਿਆਂ ਨਾਲ ਵੀ ਪਟਿਆ ਜਾਂਦਾ ਹੈ, ਹਾਂ ਲੇਬਰ ਵੀ ਪੱਟਦੀ ਏ। ਅੱਜ ਕੱਲ ਕੋਈ 1-2 ਜਗ੍ਹਾ ਤੇ ਬਕਾਇਦਾ ਮਸ਼ੀਨਰੀ ਵੀ ਹੈ, ਜਿਵੇਂ ਗਾਜਰਾ ਪੱਟਣ ਵਾਲੀ ਜੀ, ਉਹਦੇ ਨਾਲ ਵੀ ਕੱਢਿਆ ਜਾਂਦਾ। ਆਲੂ ਔਰ ਗਾਜਰ ਜਿਵੇਂ ਕੱਢਿਆ ਅੱਛਾ ਜਾਂਦਾ। ਅੱਛਾ ਐਵਰੇਜ ਕੀ ਦੱਸੀ ਕਿੱਲੇ ਦੀ? ਐਵਰੇਜ ਇਹਦੀ ਜਿਹੜੀ ਅਗੇਤੀ ਆ ਨਾ ਉਹ 150 ਉਹ ਪੌਣੇ 200 ਮਣ। 75 ਬਲਕਿ 150 ਤੋਂ ਪੌਣੇ 200 ਤੇ ਜਿਹੜੀ ਅਗੇਤੀ ਆ ਉਹ 250 ਤੋਂ 300 ਮਣ। ਚਲੀ ਤੇ ਇਹਦੇ ਵਿੱਚ ਕਿਹੜੀ ਕਿਹੜੀ ਫਸਲ ਲੱਗ ਸਕਦੀ ਹੈ? 2 ਫਸਲਾਂ ਹੋ ਸਕਦੀਆਂ? ਹਾਂਜੀ ਜਦੋਂ ਇਹਨੂੰ ਅਸੀਂ ਲਗਾਉਂਦੇ ਆ ਨਾ ਜੀ, ਕਿਉਂਕਿ ਇਹਦਾ ਟਾਈਮ ਟਰਨਿਓਰ ਹੁੰਦਾ 1 ਸਾਲ ਦਾ, ਹਾਂ ਇਹਨੇ ਉਹ ਤੋਂ ਛੋਟੀ ਹੋਣਾ ਹੈ। ਇਹਦੇ 'ਚ ਤੁਸੀਂ ਕੋਈ ਵੀ ਫਸਲ ਲੈ ਸਕਦੇ ਹੋ ਉਹਦੀ ਖੇਲੀ ਦੇ ਮੁੱਢ ਤੋਂ ਥੱਲੇ ਰੱਖ ਕੇ, ਕਿਉਂਕਿ ਇਹਦੇ ਖੇਲੀ ਦੇ ਉੱਪਰ ਟਾਪ ਤੇ ਲੱਗਦੀ ਹੈ ਜੀ। ਹਾਂ ਇਹਦੇ ਥੱਲੇ ਮੁੱਢ ਤੇ ਰੱਖ ਕੇ ਨਾਲ ਤੁਸੀਂ ਮਕਈ ਲੈ ਲਓ, ਉਹ ਸੀਜ਼ਨਲ ਕੋਈ ਵੀ ਫਸਲ ਐਸੀ ਉਹਨੂੰ ਤੁਸੀਂ ਕਾਸ਼ ਕਰ ਸਕਦੇ ਹੋ। ਇਹ ਸਾਲ ਦੀ ਫਸਲ ਆ ਜੀ? ਹਾਂਜੀ ਹਾਂ ਇਹਦੇ ਚ ਇਹ ਹੈ ਅਸਲ 'ਚ 9 ਮਹੀਨੇ ਸਾਲ ਚਲੀ ਜਾਂਦੀ ਹੈ, ਸਾਲ ਹੀ ਕਾਊਂਟ ਹੋ ਜਾਂਦਾ। 9 ਮਹੀਨੇ ਦੀ ਤਕਰੀਬਨ। ਲੇਕਿਨ ਇਹ ਹੈ ਕਿ ਇਹ 2 ਸਾਲ ਤੇ ਵੀ ਜਾ ਸਕਦੀ ਆ, ਕਿਉਂਕਿ ਜਿੰਨੀ ਇਹ ਨੀਚੇ ਪਈ ਰਹੇਗੀ ਨਾ ਉਨੀ ਮੋਟੀ ਹੈ ਜਿਹੜਾ ਨਾ ਇਹਨੇ ਹੋਏਗੀ। ਗੰਢੀਆਂ ਬਣਾਉਣੀਆਂ ਜੀ ਥੱਲੇ, ਹਾਂ ਲੇਕਿਨ ਉਹ ਖਰਚੇ ਜ਼ਿਆਦਾ ਹੋਣ ਖਰਚੇ ਜ਼ਿਆਦਾ ਹੋ ਜਾਂਦੇ ਆ। ਪ੍ਰੋਡਕਸ਼ਨ ਇਹਦੀ ਇੰਨੀ ਹੀ ਤਕਰੀਬਨ ਅੱਛਾ ਨਹੀਂ ਇਹ ਜਿਹੜੀ ਤੁਸੀਂ ਪਟਣੀ ਆ ਹਾਂਜੀ ਇਹਦੇ ਵਿੱਚੋਂ ਹੀ ਬੀਜ ਰੱਖਣਾ? ਜੀ ਇਹਦੇ ਵਿੱਚੋਂ ਬੀਜ ਰੱਖ ਲੈਣਾ ਪੱਕੀ ਦਾ। ਉਹ ਕੋ ਗੰਢੀ ਵੇਖ ਕੇ ਰੱਖਣਾ? ਜੀ ਬਿਲਕੁਲ, ਅਸੀਂ ਤੁਹਾਨੂੰ ਬਕਾਇਦਾ ਦਿਖਾ ਦਿੰਨੇ ਜੀ ਇਹਦਾ ਗੰਢੀ ਦਾ। ਅੱਜ ਕੱਲ ਕਿਉਂਕਿ ਕੱਚੀ ਹੈ ਉਹ ਵੀ ਫਿਰ ਵੀ ਦਿਖਾ ਦਿੰਨੇ। ਅਸੀਂ 1.5 ਮਹੀਨੇ ਕੇ ਬਾਅਦ ਇਹਨੂੰ ਨਾ ਜੀ ਅਸੀਂ ਪੱਟਣਾ ਪੱਟਾਂਗੇ, ਲੇਕਿਨ ਫਿਲਹਾਲ ਜੋ ਇਹਦੀ ਗੰਢੀ ਦੇ ਥੱਲੇ ਸਾਈਜ਼ ਬਣਿਆ ਹੈ, ਉਹ ਅਸੀਂ ਤੁਹਾਨੂੰ ਦਿਖਾ ਸਕਦੇ ਜੀ।
ਲੋ ਜੀ ਦੁੱਧ ਜੀ ਪਾ ਕੇ ਅੰਦਰ ਮਿੰਦੇ ਰਹੇ ਆ ਹੁਣ ਦੇਖ ਲਾ ਬਿਲਕੁਲ ਜਿਹੜਾ ਨਾ ਕੱਚੀ ਹਲਦੀ ਜਿਹੜੀ ਹੈ ਨਾ ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਦਾਂ ਹੇਠ ਲੱਗਦਾ ਆ ਇਦਾਂ ਇਹ ਸੀ ਵੀ ਪਤਾ ਨਹੀਂ ਇਹ ਵੈਸੀ ਪਾਊਡਰ ਹੀ ਆਂਦਾ ਦੇਖੋ ਜੀ ਰੰਗ ਦੇਖੋ ਮਾਸ਼ਾਅੱਲਾ ਔਰ ਖੁਸ਼ਬੂ ਦੇਖੋ ਖੁਸ਼ਬੂ ਇਹਦੀ ਦੇਖੋ ਜੋਗੀ ਹਾਏ 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 ਇਹ ਤਾਂ ਅੰਦਰ ਦੀਆਂ ਪੀੜਾਂ ਚੁੱਕ ਦਿੰਦੀ ਹੈ ਜੀ ਅੱਛਾ ਜੋਗੀ ਰੰਗ ਇਹ ਹਾਂਜੀ। ਵੀ ਬੜੀ ਵਿਕਦੀ ਹੈ ਅੱਛਾ ਕੋਈ ਗੰਢੀ ਇਹਦੀ ਰੱਖ ਲੈਣੀ ਹਾਂਜੀ ਗੰਢੀ ਇਹਦੀ ਰੱਖ ਲੈਣੀ ਹੈ ਉਤਲਾ ਇਹਦਾ ਫੰਦਾ ਲਾ ਦੇਣਾ ਇਹਦੀ ਗੰਢੀ ਹੈ ਜਿਹੜੀ ਅੱਛੀ ਏ ਅੱਖਾਂ ਵਾਲੀ ਏ ਹੰਡੀ ਗੰਢੀ ਏ ਜਿੰਦੀਆਂ ਜਿਵੇਂ ਆਪਾਂ ਹਾਂ ਆ ਦੇਖ ਜੀ ਹਾਂ ਦੋ ਚਾਰ ਆਹ ਇਹ ਦੇਖੋ ਹਾਂ ਅੱਖਾਂ ਨਾ ਜਿਹੜੀ ਇਹ ਅੱਖਾਂ ਵਾਲੀ ਏ ਹਾਂ, ਹਾਂ। ਇਹਨੂੰ ਅਸੀਂ ਲਗਾਈ ਜਾਵਾਂਗੇ ਹਾਂ ਇਹ ਵੀ ਆ ਦੇਖੋ ਨਾ ਇਹਦੀ Size ਵੀ ਵੀ ਅੱਖ ਐਡਾ ਆ, ਹੋਏਗਾ। ਇਹ ਵੀ- ਸਾਈਜ਼ ਵੀ ਐਡਾ ਹੋਏਗਾ ਹਾਂ ਜੇ ਮੁੱਲ ਲੈਣੀ ਪਵੇ ਉਸ ਟਾਈਮ ਹਾਂਜੀ ਇਹਦੇ ਬੀ ਦਾ ਕੀ ਰੇਟ ਹੁੰਦਾ ਬੀ ਲੈਣਾ ਹੋਵੇ ਜਿਹਨੇ ਹਾਂਜੀ ਮੁੱਲ ਬੀ ਦੇ ਮੁxtਲਫ ਰੇਟ ਨੇ ਜੀ ਹੂੰ ਤੇ ਉਹ ਮਾਰਕੀਟ ਦੇ ਮੁਤਾਬਕ ਚੱਲਦੇ ਨੇ ਜੀ ਇਹਦਾ ਕਿਹਾ ਨਹੀਂ ਜਾ ਸਕਦਾ 2 ਸਾਲ ਤੋਂ ਤਾਂ ਬਹੁਤ ਹੀ ਉੱਤੇ ਥੱਲੇ ਜਾ ਰਹੇ ਨੇ ਹਾਂ ਮੈਂ 8000 ਤੇ ਹੋਵੇ 10000 ਤੇ ਕਿਉਂਕਿ ਹੋਵੇ ਜਿੰਨੀ ਇਹਨੂੰ ਫੰਗਸ ਜਿੰਨੀ ਇਹਨੂੰ ਇੱਥੇ ਬਿਮਾਰੀ ਪੈ ਰਹੀ ਏ ਇਸ ਇਲਾਕੇ 'ਚ ਲੋਕਾਂ ਨੇ ਲਗਾਣੀ ਵੀ ਘੱਟ ਕਰ ਦਿੱਤੀ ਹੂੰ ਤੇ ਅਸਲ ਇਹਦੇ ਤੇ ਗਵਰਨਮੈਂਟ ਕੋਈ ਤਵੱਜੋ ਦੇਵੇ ਤੇ ਇਹਦੀ ਪ੍ਰੋਡਕਸ਼ਨ ਇਹਦੀ ਮਸ਼ੀਨਰੀ ਮੁਕੰਮਲ ਇੱਥੇ ਪ੍ਰੋਵਾਈਡ ਕਰੇ ਹਾਂ। ਤੇ ਇਹਦੀ ਬਹੁਤ ਅੱਛਾ ਹਾਲਾਂਕਿ ਇਹ ਨਾ ਪਾਕਿਸਤਾਨ ਇੰਪੋਰਟ ਕਰਦਾ ਵਾ ਜੀ ਹੈ ਇੱਥੇ ਆਪਣੀ ਜ਼ਰੂਰਤ ਦੇ ਮੁਤਾਬਕ ਨਾ ਜਿਹੜਾ ਵਾ ਇਹ ਹਾਂਜੀ। ਕਾਫੀ ਨਹੀਂ ਹੁੰਦੀ ਹੈ ਇਹ ਹਲੇ ਵੀ ਯਾਨੀ ਕਿ ਜਿਹੜਾ ਨਾ ਕਾਫੀ ਸਾਰੇ ਰਕਬੇ ਤੇ ਅਗਰ ਲੱਗ ਜੇ ਤੇ ਪਾਕਿਸਤਾਨ ਦੀ ਆਪਣੀ ਜ਼ਰੂਰਤ ਫਿਰ ਪੂਰੀ ਹੁੰਦੀ ਇਹਦੇ ਚ ਕਿਸਮਾਂ ਕਿੰਨੀਆਂ ਗਾ ਜੀ ਕਿਸਮਾਂ ਇਹਦੇ 'ਚ ਜੀ ਇੱਕ ਤੋਂ ਦੋ ਹੀ ਨੇ ਜ਼ਿਆਦਾ ਜਿਹੜੀਆਂ ਸਾਡੇ ਕੋਲ ਇੱਥੇ ਕਾਸ਼ਤ ਹੋ ਰਹੀਆਂ ਨੇ ਆਮ ਹਲਦੀ ਦੇ ਤੌਰ ਤੇ ਇਸਤੇਮਾਲ ਹੋ ਰਹੀਆਂ ਨੇ ਮਹਿਕ ਜਿਹੜੀ ਆ ਕਿ ਹਾਂਜੀ, ਕਹਿੰਦੇ ਇਹ ਹਾਂਜੀ। ਹੈ ਮਹਿਕ ਬਹੁਤ ਅੱਛੀ ਵੈਰਾਈਟੀ ਏ ਹੂੰ ਮਹਿਕ ਜਿਹੜੀ ਏ ਉਹਦੀ ਪ੍ਰੋਡਕਸ਼ਨ ਵੀ ਅੱਛੀ ਏ ਹੂੰ ਔਰ ਉਹਦੀ ਗੰਢੀ ਵੀ ਜ਼ਿਆਦਾ ਤਿਆਰ ਹੁੰਦੀ ਮੋਟੀ ਤਿਆਰ ਹੁੰਦੀ ਅੱਛਾ ਅੱਛਾ ਹਾਂਜੀ। ਹੂੰ ਜਿਹੜੇ ਉਤਲੇ ਆਹ ਇਹਦੇ ਆ ਹੁਣ ਹੇਠੋਂ ਤਾਂ ਤੁਸੀਂ ਲਾ ਲਿਆ ਹਾਂਜੀ ਆ ਜਿਹੜਾ ਉਤਲਾ ਹਾਂਜੀ ਇਹ ਕਿਸੇ ਕੰਮ ਆਂਦਾ ਕਿਸੇ ਕੰਮ ਨਹੀਂ ਆਉਂਦਾ ਜੀ ਇਹ ਡੰਗਰਾਂ ਡੰਗਰ ਖਾ ਲਵੇ ਕੋਈ ਖੁਸ਼ੀ ਨਾਲ ਖਾ ਲਵੇ ਨਹੀਂ ਤੇ ਡੰਗਰਾਂ 'ਚ ਵੀ ਕਿਸਮਾਂ ਨੇ ਜੀ ਅੱਜ ਕੱਲ੍ਹ ਉਹ ਵੀ ਨਖਰੇ ਕਰਕੇ ਖਾਂਦੇ ਨੇ ਕਈ ਖਾਂਦੇ ਨੇ ਕਈ ਨਹੀਂ ਖਾਂਦੇ ਤੇ ਇਦਾਂ ਜਿਹੜਾ ਕਾਕ ਸ਼ਾਗ ਗੱਪਾ ਹੈਂ? ਫੈਕਟਰੀ ਲੈ ਲੈਂਦੇ ਰੇਟ ਉਸ ਟਾਈਮ ਬੀਜ ਦਾ ਰੇਟ ਕੀ ਲੱਗੂਗਾ ਜੀ ਇਹ ਬੀਜ ਦਾ ਰੇਟ ਜੀ ਕੋਈ 7000 ਤੋਂ ਲੈ ਕੇ 10000 12000 ਤੱਕ ਕਿਉਂਕਿ ਖੁਸ਼ਕ ਹੋ ਜਾਂਦਾ ਨਾ ਉਦੋਂ ਕੁਝ ਉਦੋਂ ਖੁਸ਼ਕ ਹੁੰਦਾ ਜੀ ਹਾਂ। ਖੁਸ਼ਕ ਨੂੰ ਚੜ੍ਹਦੀ ਘੱਟ ਹੈ ਹੂੰ ਤੇ ਰੇਟ ਕਿੰਨਾ ਲੱਗਦਾ ਜੀ ਕਿੱਲੇ 'ਚ ਤੁਹਾਡੀ 18 ਤੋਂ 20 ਮਣ 18 ਤੋਂ 20 ਮਣ ਹੈ ਗਿੱਲੀ ਵਿਕਣੀ 4000 ਹਾਂ ਇਹ ਇੰਜ ਪੱਟ ਕੇ ਨਾ ਜੀ ਛੇੜ ਦੇਣੀ ਹਲਕੀ ਫੁਲਕੀ ਖੁਸ਼ਕ ਗਿੱਲੀ ਜੀ 4000 3500 4000 ਰੁਪਏ ਰੇਟ ਇਸ ਟਾਈਮ ਚੱਲ ਰਿਹਾ ਜੀ ਇਹ ਫਿਰ ਬਾਲਣ ਦੇ ਤਾਂ ਕੰਮ ਆਂਦਾ ਹੀ ਹੋਣਾ ਹਾਂ ਨਹੀਂ ਬਾਲਣ ਹਾਂਜੀ। ਤਾਂ ਹੁੰਦਾ ਹਾਂ ਹਾਂਜੀ ਹਾਂਜੀ ਇਹ ਬਾਲਣ ਦੇ ਤੌਰ ਤੇ ਲੇਕਿਨ ਇਹ ਸੁੱਕ ਜਾਂਦਾ ਇਹਨੇ ਬਾਲਣ ਕਿਆ ਇਹਦਾ ਐਡਾ ਕੁ ਬਾਲਣ ਨਹੀਂ ਬਣਦਾ ਜੀ ਇਹਨੂੰ ਫਿਰ ਤੁਸੀਂ ਵਿੱਚੇ ਰਗੜ ਰੁਗੜ ਦਿੰਦੇ ਇਹ ਰਗੜਿਆ ਜਾਂਦਾ ਬਹੁਤ ਜ਼ਿਆਦਾ ਜਿਹੜੀ ਆ ਡੰਗਰ ਚਰਦੇ ਨੇ ਨਾ ਬਾਹਰ ਹੂੰ ਉਹ ਖੁਸ਼ੀ ਨਾਲ ਖਾ ਲੈਂਦੇ ਠੀਕ ਹੈ ਲੇਕਿਨ ਮਹੀਨੇ ਬਾਅਦ ਇਹ ਜਿਹੜਾ ਨਾ ਤਕਰੀਬਨ ਉੱਤੇ ਸੁੱਕ ਜਾਣਾ ਸੁੱਕ ਜਾਣਾ ਵਾ ਇੱਥੇ ਹੀ ਫਸਲ ਦੇ ਉੱਤੇ ਹੀ ਸੁੱਕ ਜਾਣਾ ਇਹਨੇ ਖਾ ਕੇ ਬਣਨਾ ਹਾਂ ਅਸਲ 'ਚ ਜਦੋਂ ਇਹਨੇ ਸੁੱਕਣਾ ਵਾ ਤਾਂ ਨੀਚੋਂ ਤਾਂ ਮਚੋਰ ਹੋਣਾ ਨੀਚੇ ਵਾ। ਮਚੋਰ ਹੋ ਕਿਉਂਕਿ ਜਾਣਾ। ਨਿਸ਼ਾਨੀ ਜਿਹੜੀ ਹੈ ਨਾ ਹਾਂਜੀ ਆਲੂ ਹੋ ਗਿਆ ਇਹ ਹੋ ਗਈ ਉਹਦਾ ਹੁੰਦਾ ਕਿ ਉੱਪਰੋਂ ਜਦੋਂ ਖੁਸ਼ਕ ਹੋ ਜਾਂਦਾ ਤੇ ਉਦੋਂ ਹੀ ਫਿਰ ਪੂਰੇ ਤੋਂ ਪਹਿਲਾਂ ਆ ਜਾਂਦੀ ਹੈ ਹਾਂਜੀ ਕੋਰੇ ਤੋਂ ਪਹਿਲੇ ਪਹਿਲੇ ਤੁਸੀਂ ਇਹਨੂੰ ਜਨਵਰੀ ਔਰ ਫਰਵਰੀ ਹੂੰ। ਜਨਵਰੀ ਔਰ ਫਰਵਰੀ ਜਿਹੜਾ ਟਾਈਮ ਹੈ ਇਹਦਾ ਉਹ ਇਹਦਾ ਬਿਹਤਰੀਨ ਟਾਈਮ ਹੈ ਇਹਦਾ ਪਟਾਈ ਦਾ ਅਗੇਤਰੀ ਫਸਲ ਦਾ ਠੀਕ ਹੈ ਜਨਵਰੀ ਆ ਹੁਣ ਹਾਂਜੀ। ਤਕਰੀਬਨ ਦਸੰਬਰ ਇਸ ਟਾਈਮ ਵੀ ਲੋਕ ਪਟ ਰਹੇ ਨੇ ਲੇਕਿਨ ਉਹ ਜਿਵੇਂ ਮੈਰਜ ਕੀਤਾ ਜੀ ਉਹ ਕੱਚੀ ਹਲਦੀ ਕੱਢ ਲੈਂਦੇ ਨੇ ਦੂਸਰੇ ਤਰੀਕੇ ਨਾਲ ਕੱਢ ਕੇ ਤੈਨੂੰ ਅੱਛਾ ਇੱਥੇ ਕੋਈ ਪਲਾਂਟ ਪਲੂੰਟ ਵੀ ਹੈ ਜਿਹੜੇ ਲੱਗੇ ਹੋਏ ਜਿੱਥੇ ਕਿ ਇਹਨੂੰ ਪਾਊਡਰ ਬਣਾਉਣੇ ਵਾਲੇ ਹੋਣ ਜਾਂ ਦੂਸਰਾ ਇਹਦੀ ਜਿਹੜੀ ਉਹ ਕਰਦੇ ਆ ਕੱਚੀ ਤੋਂ ਬਾਅਦ ਸਫਾਈ ਵਾਲਾ ਕੀ ਤਰੀਕਾ ਕਰ ਇਹ ਪੂਰੀ ਜੀ ਇੱਕ ਇੰਡਸਟਰੀ ਹੈ ਹੂੰ ਇਹਦੀ ਸਫਾਈ ਹੁੰਦੀ ਹੈ ਇਹਦੀ ਬਕਾਇਦਾ ਮਸ਼ੀਨਾਂ ਲੱਗੀਆਂ ਨੇ ਹੂੰ। ਆਪਣੇ ਛਾਂਗੇ ਮੰਗੇ ਰੋਡ ਤੇ ਹੂੰ। ਇਹਦਾ ਬਹੁਤ ਜ਼ਿਆਦਾ ਖਰੀਦਦਾਰ ਇੱਥੇ ਮਾਰਕੀਟ 'ਚ ਹੀ ਆਂਦਾ ਛਾਂਗੇ ਮੰਗੇ ਅੱਛਾ ਔਰ ਇੱਥੋਂ ਖਰੀਦਦਾਰੀ ਕਰਦੇ ਨੇ ਇਹਦੇ ਨਾਲ ਮੁਲਹਕਾ ਇਲਾਕੇ ਨੇ ਭੋਏ ਅਸਲ ਹੋ ਗਿਆ ਤੀਰਸ ਹੋ ਗਿਆ ਇਹ ਸਾਰਾ ਇਲਾਕੇ 'ਚ production ਵੱਡੀ ਮੰਡੀ ਇਹਦੀ ਕਿਹੜੀ ਆ ਇੱਥੇ ਹੀ ਹੈ ਜੀ ਛਾਂਗਾ ਮੰਗਾ ਹਾਂਜੀ ਛਾਂਗਾ ਸੁਣਿਆ ਵਾ ਵੀ ਕੰਗਣਪੁਰ ਵੀ ਜਿਹੜਾ ਵਾ ਬਹੁਤ ਕੰਗਨਪੁਰ ਵੀ ਜਾਂਦੀ ਹੈ ਲੇਕਿਨ ਹੁਣ ਉਧਰ ਸ਼ਿਫਟ ਹੋਈ ਲੇਕਿਨ ਪਹਿਲੇ ਦੀ ਜਿਹੜੀ ਪੁਰਾਣੀ ਪੁਰਾਣੀ ਮੰਡੀ ਜਿਹੜੀ ਏ ਉਹ ਛਾਂਗਾ ਛਾਂਗਾ ਮੰਗੀ ਮੰਗੀ। ਮੰਗੀ ਹੈ ਜੀ ਅੱਛਾ ਇਹਦਾ ਜੀ ਇਹਦਾ ਪਾਣੀ ਦਾ ਕੀ ਵਕਫਾ ਹਾਂ ਪਾਣੀ ਇਹਦੇ ਚ ਪਾਣੀ ਇਹਦੇ 'ਚ ਜੀ 72 ਹਾਂ ਇਹਦਾ ਖੁਸ਼ਕ ਨਹੀਂ ਹੋਣਾ ਚਾਹੀਦਾ 9 ਮਹੀਨੇ ਹਾਂਜੀ ਔਰ ਇਹ ਉਸ ਫਸਲ ਦੇ ਉਸ ਜਗ੍ਹਾ ਦੇ ਵਿੱਚ ਇਹਨੂੰ ਤਿਆਰ ਕੀਤਾ ਜਾਂਦਾ ਹੈ ਜਿੰਦੀ ਜ਼ਮੀਨ ਦੀ ਅਬਜ਼ੌਰਬੇਸ਼ਨ ਜਿਹੜੀ ਹੈ ਪਾਣੀ ਨੂੰ ਜਜ਼ਬ ਕਰਨ ਦੀ ਸਲਾਹੀਅਤ ਬਹੁਤ ਅੱਛੀ ਹੈ ਮਹਿਰਾ ਜ਼ਮੀਨ ਹੋਣੀ ਚਾਹੀਦੀ ਮਹਿਰਾ ਜ਼ਮੀਨ ਰੇਤਲੀ ਮਹਿਰਾ ਵੀ ਅੱਛੀ ਹੈ ਲੇਕਿਨ ਮਹਿਰਾ ਜਿਹੜੀ ਹੈ ਕਿਉਂਕਿ ਨੀਚੇ ਵਧਣਾ ਹੀ ਉਸ ਸ਼ੈ ਨੇ ਜਿੱਥੇ ਮਹਿਰਾ ਹੋਏਗੀ ਜਿੱਥੇ ਸਖਤ ਮਹਿਰਾ ਹੋਏਗੀ। ਰਕੜ ਵਾਲੀ ਤਾਂ ਨਹੀਂ ਹੋਏਗੀ ਅੱਛਾ ਨਾਸਰ ਸਾਹਿਬ ਤੁਸੀਂ ਕੋਈ ਐਸਾ ਨੁਕਤਾ ਦੱਸ ਸਕਦੇ ਆ ਵੀ ਇੱਥੇ ਕਸੂਰ 'ਚ ਇੱਥੇ ਕਿਹੜੀ ਐਸੀ ਗੱਲ ਆ ਕਿ ਹਲਦੀ ਇੱਥੇ ਹੀ ਹੋ ਹੁੰਦੀ ਹੈ, ਸਕਦੀ ਬਾਕੀ ਕਿਉਂ ਨਹੀਂ ਹੁੰਦੀ? ਸਾਡੇ ਉੱਥੇ ਕਿਉਂ ਨਹੀਂ ਹੋ ਸਕਦੀ ਨਹੀਂ ਮੈਂ ਨਹੀਂ ਸਮਝਦਾ ਜੀ ਹੂੰ। ਅਸੀਂ ਬਹੁਤ ਸਾਰੀਆਂ ਐਸੀਆਂ ਫਸਲਾਂ ਐਸੀਆਂ ਬਗਾਤ ਜਿਹੜੇ ਨੇ ਫਰੂਟ ਨੇ ਅਸੀਂ ਐਸੀ ਜਗ੍ਹਾ ਤੇ ਦੇਖੇ ਨੇ ਫਾਰਮਰ ਮਿਹਨਤੀ ਹੋਵੇ ਹੂੰ। ਔਰ ਉਹਦੀ ਪ੍ਰੋਡਕਸ਼ਨ ਟੈਕਨੋਲੋਜੀ ਜਾਣਦਾ ਹੋਵੇ
ਪਾਕਿਸਤਾਨ ਦੇ ਹਰ ਜਗ੍ਹਾ ਤੋਂ ਲੈ ਸਕਦਾ ਹੈ, ਔਰ ਜ਼ਮੀਨ ਅੱਛੀ ਹੋਵੇ। ਆ ਜ਼ਮੀਨ ਵਿੱਚ ਤਾਂ ਕੋਈ ਉਹੀ ਮੌਸਮ ਉਹੀ ਬਸ ਉਹ ਇੱਕ ਹੁੰਦਾ ਕਿ ਜਿੱਥੇ ਲੋਕ ਲਾਣੀ ਸ਼ੁਰੂ ਕਰ ਦਿੰਦੇ ਆ ਉੱਥੇ ਅਸਲ ਲੱਗਣੀ ਜੀ ਸ਼ੁਰੂ। ਸਾਡੇ ਪਾਕਿਸਤਾਨ ਦੇ ਵਿੱਚ ਭੀੜ ਚਾਲ ਹੈ। ਹਾਂ ਇੱਥੇ ਅਗਰ ਦੇਖੋ ਸਾਡਾ ਪੱਤੋ ਕੀ ਮਸ਼ਹੂਰ ਕਿਤੇ ਫਲਾਵਰ, ਹਾਂ ਫੁੱਲਾਂ ਹਲਕੇ ਦੀ ਨਿਚਲੇ ਦਾ ਪਾਣੀ ਨਹੀਂ ਚੰਗਾ ਹੈ ਇੱਥੇ ਹਾਂਜੀ, ਜਿਹੜਾ ਵਾ। ਔਰ ਅੱਲਾ ਦੀ ਕੁਦਰਤ ਦੇਖੋ ਜੀ, ਹਾਂ ਪਾਣੀ ਨਮਕੀਨ ਹੈ ਹਾਂ ਔਰ ਏਸ਼ੀਆ ਦੀ ਸਭ ਤੋਂ ਵੱਡੀ ਨਰਸਰੀ ਇੱਥੇ ਹੈ। ਹਾਂ ਮਿਹਨਤ ਦੀ ਗੱਲ। ਇਹ ਔਰ ਮਿਹਨਤ ਫਿਰ ਦੀ ਨਾ ਗੱਲ। ਕੋਈ ਵੱਡਾ ਸ਼ਹਿਰ ਆ ਔਰ ਨੇੜੇ। ਇੱਥੇ ਅਰਾਈਆਂ ਨੇ ਇਹ ਬੂਟੇ ਲਾਏ, ਅਰਾਈ ਮਿਹਨਤੀ ਕੌਮ ਹੈ ਹਾਂ ਔਰ ਅਲਹਮਦੁਲਿਲਾ ਅਰਾਈਆਂ ਨੇ ਨਰਸਰੀਆਂ ਨੂੰ ਵੀ ਬੜਾ ਹਾਂਜੀ, ਉੱਪਰ ਹਾਂਜੀ, ਚੁੱਕਿਆ ਕਿਉਂ ਜੀ। ਨਹੀਂ ਹਾਂਜੀ ਹਾਂ ਇਹ ਤਾਂ ਕੋਈ ਹੋਵੇ ਜੀ, ਗੱਲ ਤਾਂ ਮਿਹਨਤ ਦੀ ਹਾਂ। ਆ। ਮਿਹਨਤ ਦੀ ਮਿਹਨਤ ਦੀ। ਮਿਹਨਤ ਕਿਉਂਕਿ ਨਾਲ ਮਿਹਨਤ ਨਹੀਂ ਕਹਿੰਦੇ ਗੁਲਜ਼ਾਰ ਜਿਹੜਾ ਵਾ ਨਾ ਉਹ ਮਿਹਨਤ ਨਾਲ ਹੀ ਆ। ਮਿਹਨਤ ਨਹੀਂ ਤੇ ਕਰਦੇ ਲੋਕ ਸਿਰ ਹਾਂ। ਲੱਗੇ ਕਣਕ ਦੇ ਤੇ ਮਕਈ ਉਹ ਦੇ ਹੁਣ ਸਾਡੇ ਤੇ ਲੋਕਾਂ ਨੇ ਨਾ 4-5 ਸਾਦਾ ਫਸਲਾਂ ਜਿਹੜੀਆਂ ਨਾ ਹਾਂਜੀ ਕਮਾਦ ਆ, ਮੱਕੀ ਆ, ਕਣਕ ਆ ਮੂੰਜੀ ਤੇ ਆ। ਮੂੰਜੀ ਆ, ਹਾਂਜੀ ਤੇ ਇਸ ਤੋਂ ਇਲਾਵਾ ਇਸ ਸਰਕਲ ਚੋਂ ਨਿਕਲਦੇ ਹੀ ਨਹੀਂ ਹੈ। ਤੇ ਇਹ ਲਾਣੀਆਂ ਚਾਹੀਦੀਆਂ ਵਾ ਫਸਲਾਂ। ਅਸਲ ਤਾਂ ਹੀ ਵਿੱਚ ਤਾਂ ਦਿਖਾ ਰਹੇ ਆ। ਰਾਣਾ ਸਾਹਿਬ ਗੱਲ ਇਹ ਆ ਕਿ ਜਿੰਨਾ ਚਿਕਰ ਅਸੀਂ ਭੀੜ ਚਾਲ ਤੋਂ ਨਿਕਲਾਂਗੇ ਨਹੀਂ ਸਾਡੇ ਅਸੀਂ ਖੁਸ਼ਹਾਲ ਨਹੀਂ ਹੋ ਸਕਦੇ। ਹਾਂ ਸਾਡਾ ਫਾਰਮਰ ਪੈ ਜਾਂਦਾ ਹੈ, ਇੱਥੇ ਇਹ ਲੱਗੀ ਸਾਰੇ ਉਹ ਲਾ ਲਓ ਹਾਂ। ਔਰ ਰੇਟ ਡੱਗੀ ਪੈਂਦਾ। ਹੂੰ ਤੁਸੀਂ ਰੇਟ ਨੂੰ ਮੇਨਟੇਨ ਰੱਖਣ ਲਈ ਉਹਦੀ ਤਲਬ ਤੇ ਰਸਦ ਜਿਹੜਾ ਨਾ, ਹਾਂ। ਇਹ ਜਿਹੜਾ ਕਾਨੂੰਨ ਹੈ ਨਾ ਹਾਂ। ਜੀ, ਇਹ ਗੋਰਾ ਬੜਾ ਅੱਛਾ ਦੇ ਗਿਆ ਸੀ। ਹਾਂ ਡਿਮਾਂਡ ਸਪਲਾਈ। ਹਾਂਜੀ ਤਕੜੀ ਜਿਹੜੀ ਆ ਹਾਂ। ਬਰਾਬਰ ਰਵੇ। ਬਰਾਬਰ ਰਵੇ ਤੇ ਖਰੀਦਦਾਰ ਵੀ ਖਲੋਤਾ ਹੋਵੇ ਹਾਂ ਤੇ ਉਹ ਭੁੱਖਾ ਹੋਵੇ। ਹਾਂ ਭੁੱਖਾ ਹੋਵੇ ਰੇਟ ਤਾਂ ਹੀ ਜੇ ਰੇਟ ਤਲਬ ਤਾਂ- ਹੋਏਗੀ ਤੇ ਰੇਟ ਹੋਏਗਾ। ਹਾਂਜੀ ਜੇ ਖਰੀਦਦਾਰ ਰਜਿਆ ਹਾਂ ਤੇ ਉਹਦੇ ਕੋਈ ਸਿੱਟ ਦੇ ਉਹਨੇ ਕਹਿਣਾ ਜੀ ਰੱਖ ਲੈਨੇ ਆ, ਹੂੰ ਇਹ ਜ਼ਰੂਰਤ ਨਹੀਂ ਹੈ। ਲੋ ਜੀ ਅਸੀਂ ਚੌਧਰੀ ਨਾਸਰ ਸਾਹਿਬ ਨਾਲ ਨਾ ਗੱਲਬਾਤ ਕਰ ਰਹੇ ਸੀ ਹਲਦੀ ਦੀ ਫਸਲ ਤੇ ਕਾਫੀ ਜਿਹੜੀਆਂ ਮਫੀਦ ਇਨਫੋਰਮੇਸ਼ਨ ਇਹਨਾਂ ਨੇ ਨਾ ਜੀ। ਦਿੱਤੀਆਂ ਵਾ। ਤੁਹਾਨੂੰ ਦੱਸ ਦਿੱਤਾ ਵਾ ਕਦੋਂ ਲੱਗਦੀ ਆ, ਕਿਤਨੀ ਇਹਦੀ ਪੈਦਾਵਾਰ ਆ, ਇਸ ਨੂੰ ਬਿਮਾਰੀਆਂ ਕਿਤਨੀਆਂ ਵਾ, ਜੀ। ਤੇ ਖਾਦਾਂ ਦਾ ਵੀ ਇਹਨਾਂ ਨੇ ਦੱਸ ਦਿੱਤਾ, ਟਾਈਮ ਦਾ ਵੀ, ਬੀਜ ਦਾ ਵੀ, ਤਾਂ ਜ਼ਿਮੀਂਦਾਰੇ ਦੀ ਜਿਹੜੀਆਂ ਬੇਸਿਕ ਮਾਲੂਮਾਤ ਹੁੰਦੀਆਂ ਨਾ ਜੀ। ਉਹ ਸਾਰੀਆਂ। ਤੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਹੀ ਯਾਨੀ ਕਿ ਫਸਲਾਂ ਲੱਭ ਰਹੇ ਹਾਂ। ਲੱਭ ਰਹੇ ਹਾਂ, ਦਿਖਾਉਂਦੇ ਤੇ ਇਲਾਕੇ- ਪਹੁੰਚਾਉਂਦੇ ਹਾਂ, ਰਵਾਂਗੇ। ਜਿੰਨਾ ਵੀ ਪਹੁੰਚਾਉਂਦੇ ਸਫ਼ਰ ਕਰਨਾ ਪਵੇ ਹਾਂ ਅਸੀਂ ਪਹੁੰਚਾਵਾਂਗੇ। ਹਲਦੀ ਦੇ ਉੱਤੇ ਕੋਈ ਐਸੀ ਗੱਲ ਜਿਹੜੀ ਸਾਡੇ ਦਿਮਾਗ 'ਚ ਨਾ ਨਾ ਹੋਵੇ, ਹੋਵੇ। ਹਾਂ ਤੁਸੀਂ, ਕਮੈਂਟ ਸੇ ਹੇਠਾਂ ਲਿਖ ਕੇ ਪੁੱਛ ਸਕਦੇ ਆ ਹੂੰ। ਤੇ ਉੱਥੇ ਨਾਸਰ ਸਾਹਿਬ ਆਪ ਜਵਾਬ ਦੇ ਦੇਣਗੇ। ਹਾਂ ਇਨਸ਼ਾਅੱਲਾ ਜੀ ਜ਼ਰੂਰ। ਇਨਸ਼ਾਅੱਲਾ। ਤਮਾਮ ਦੋਸਤਾਂ ਨੂੰ ਹਲਦੀ ਦੇ ਬਾਰੇ 'ਚ ਮਾਲੂਮਾਤ ਚਾਹੀਦੀ ਹੋਏ ਹਾਂ। ਅਸੀਂ ਹਰ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਾਂਗੇ, ਫ੍ਰੀ ਆਫ ਕਾਸਟ ਗਾਈਡ ਕਰਾਂਗੇ। ਹਾਂ। ਸਾਨੂੰ ਕਿਸੇ ਕਿਸਮ ਦਾ ਲਾਲਚ ਨਹੀਂ। ਅਸੀਂ ਚਾਹੁੰਦੇ ਹਾਂ ਮਾਸ਼ਾਅੱਲਾ। ਸਾਡਾ ਪਾਕਿਸਤਾਨ ਦਾ ਕਿਸਾਨ ਜਿਹੜਾ ਹੈ ਆਹਾ। ਉਹ ਗਰੀਬ ਨਾ ਰਵੇ। ਵਾਹ ਵਾਹ ਵਾਹ। ਉਹ ਉਹਦੇ ਘਰ 'ਚ ਵੀ ਕੁੱਕੜ ਪੱਕੇ ਹਾਂ। ਜੇ ਅਮੀਰ ਦੇ ਘਰ 'ਚ ਪੱਕਦਾ। ਨਹੀਂ ਨਹੀਂ ਉਹ ਜੀ। ਜ਼ਿਮੀਂਦਾਰ ਹਾਂਜੀ। ਮਸ਼ਵਰਾ ਤਾਂ ਇਸ ਤਰ੍ਹਾਂ ਹੀ ਦਿੰਦਾ ਜਿਸ ਹਾਂਜੀ। ਤਰ੍ਹਾਂ ਕੋਈ ਬੰਦਾ ਬਿਮਾਰ ਹੋਵੇ ਨਾ ਜੀ ਉਹ ਦੱਸੇ ਮੈਨੂੰ ਬਿਮਾਰੀ ਆ ਤੇ ਨਾਲ 4-5 ਬੰਦੇ ਉਦੋਂ ਹੀ ਡਾਕਟਰ ਮੌਜੂਦ ਹੁੰਦੇ ਜਿਹੜੇ ਕਹਿੰਦੇ ਆਹ ਕਰ ਲਾ ਆਹ ਕਰ ਲਾ। ਦੇਖੋ ਜੀ, ਹਾਂ ਸਾਨੂੰ ਤੁਹਾਡੇ ਵਰਗੇ ਪੁੱਤਰਾਂ ਦੀ ਲੋੜ ਆ। ਹਾਂ। ਮੈਂ ਆਪਣੇ ਭਰਾ ਦੀ ਵੀ ਸਿਫਤ ਕਰਦਾ ਉਹਨਾਂ, ਸ਼ਾਹ ਸਰੋਇਆ, ਉਹ ਵੀ ਉਹ ਤੁਸੀਂ ਦੇਖਿਓ ਨਹੀਂ ਕੋਈ ਫਸਲ ਆ ਨਾ ਉਹ ਪੂਰੀ ਇਮਾਨਦਾਰੀ ਨਾਲ ਦੱਸਦਾ ਬਿਲਕੁਲ ਵੀ ਜੀ। ਵੀਡੀਓ ਦੇਖ ਕੇ ਤੁਸੀਂ ਉਹ ਲਾ ਸਕਦੇ ਆ। ਤੁਸੀਂ ਵੀ ਆ ਗੱਲ ਉਹੀ ਕੀਤੀ ਆ ਵੀ ਅਸੀਂ ਹਾਜ਼ਰ ਆ, ਕਿਸੇ ਨੇ ਕੋਈ ਗੱਲ ਪੁੱਛਣੀ ਆ, ਕਿਸੇ ਨੇ ਕਿਤੇ ਬਹਿ ਕੇ ਵੀ ਲਾਣੀ ਆ। ਆਹ ਸੋਚ ਹੋਵੇ ਨਾ ਜੀ ਤੁਹਾਡੇ ਵਰਗੇ ਸਾਨੂੰ ਪੁੱਤਰ ਪੰਜਾਬ ਦੇ ਵਿੱਚ ਲੈ, ਇਨਸ਼ਾਅੱਲਾ ਤਾਲਾ ਸਾਰੇ ਕਿਸਾਨ ਜਿਹੜੇ ਆ ਨਾ ਉਹ ਦਿਨਾਂ ਦੇ ਵਿੱਚ ਉਹਨਾਂ ਦੇ ਰੰਗ ਬਦਲ ਜਾਣਗੇ। ਦੇਖੋ ਜੀ ਅੰਜਮ ਸਾਹਿਬ, ਬਾਸੀਅਤ ਤੇ ਮੁਸਲਮਾਨ ਸਾਡਾ ਇੱਕ ਈਮਾਨ ਮਜ਼ਬੂਤ ਹੋਣਾ ਚਾਹੀਦਾ ਹੂੰ। ਕਿ ਰਾਜ਼ਕ ਅੱਲਾ ਦੀ ਜ਼ਾਤ ਹੈ ਬੇਸ਼ੱਕ ਬੇਸ਼ੱਕ। ਔਰ ਸਾਨੂੰ ਮੁਸਲਮਾਨ ਹੋਣ ਦੇ ਨਾਤੇ ਸਾਨੂੰ ਸੱਚ ਫੈਲਾਉਣ ਦੀ ਤਬਲੀਗ ਦਿੱਤੀ ਗਈ, ਹਾਂਜੀ। ਤਾਲੀਮ ਦਿੱਤੀ ਗਈ ਹਾਂਜੀ ਕਿ ਤੁਸੀਂ ਇਹਦੀ ਤਾਲੀਮ ਕਰੋ। ਜਦੋਂ ਤੁਸੀਂ ਸੱਚ ਕਰੋਗੇ, ਤੁਸੀਂ ਕਹਿੰਦੇ ਨੇ ਕਰ ਭਲਾ ਸੋ ਭਲਾ, ਤੇ ਜਦੋਂ ਤੁਸੀਂ ਭਲਾ ਦੱਸ ਦਿਓਗੇ ਹਾਂ ਤੇ ਅੱਲਾਹ ਤਾਲਾ ਤੁਹਾਡਾ ਭਲਾ ਆਪੀ ਅੰਤ ਕਰ। ਭਲੇ ਦਾ ਬੇਸ਼ੱਕ ਭਲਾ। ਔਰ ਬੇਸ਼ੱਕ। ਅਲਹਮਦੁਲਿਲਾ ਸਾਡਾ ਇਹਦੇ ਤੇ ਬੜਾ ਹੀ ਯਕੀਨ ਹੈ, ਹਾਂ। ਬੜਾ ਹੀ ਈਮਾਨ ਹੈ, ਹੂੰ। ਸੋਲਿਡ ਈਮਾਨ ਹੈ। ਹਾਂ। ਔਰ ਇਨਸ਼ਾਅੱਲਾ ਅਸੀਂ ਭਾਈਆਂ ਲਈ, ਅਸੀਂ ਕਿਸਾਨਾਂ ਲਈ, ਅਸੀਂ ਹਰ ਬੰਦੇ ਲਈ ਹਾਜ਼ਰ ਹਾਂ ਜੀ। ਜੀ। ਦਿਨ ਹੋਵੇ ਰਾਤ ਹੋਵੇ, ਮੈਸੇਜ ਸਿੱਟ ਸਕਦਾ ਹੈ, ਕਾਲ ਕਰ ਸਕਦਾ ਹੈ, ਅਸੀਂ ਉਹਨੂੰ ਗਾਈਡ ਕਰਾਂਗੇ। ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਨਾਸਰ ਸਾਹਿਬ ਨੇ ਸਾਨੂੰ 20-20 ਕਿੱਲੇ ਦਾ ਪਲਾਟ ਦਿਖਾਇਆ ਵੀ ਤੁਸੀਂ ਵੀ 20-20 ਕਿੱਲੇ ਲਾ ਲਓ। ਨਹੀਂ ਨਹੀਂ, ਤੁਸੀਂ ਤਜਰਬੇ ਕਰੋ ਆਪਦੇ ਉੱਥੇ 10 ਮਰਲੇ 5 ਮਰਲੇ ਕਨਾਲ ਦੁਹਾੜਾ ਬਿੱਗਾ ਕੋ ਕਿੱਲਾ ਆਪਣੇ ਘਰ ਜੋਗੀ ਤੋਂ ਸ਼ੁਰੂ ਕਰ ਲਓ। ਹਾਂ ਥੋੜੀ ਥੋੜੀ ਲਾ ਕੇ ਦੇਖੋ, ਫਿਰ ਤੁਹਾਨੂੰ ਗਾਂ ਪਤਾ ਲੱਗ ਜੂਗਾ। ਜੇ ਸੂਤ ਆਈ ਤਾਂ ਬਹੁਤੀ ਲਾ ਲਿਓ, ਨਾ ਸੂਤ ਆਈ ਤਾਂ ਨਾ ਸਹੀ। ਜੀ ਬੜੀ ਮਿਹਰਬਾਨੀ।